ਓਏ ਸਹੀ ਤਰ੍ਹਾਂ ਗੱਲ ਕਰ। ਓਏ ਸਾਫ਼ ਜਗ੍ਹਾ ਤੇ ਸਫਾਈ ਕਰਕੇ ਥੱਕਣ ਵਾਲਿਆ। ਯਾਰ ਐਡਾ ਫਿੱਕਾ ਸ਼ਹਿਰ ਸੀ ਹੈ ਜੋ ਬੰਦਾ ਮਸ਼ਾਇਰਾ ਕਰੇ ਤੇ ਅੱਗੋਂ ਅੱਗੇ ਸਿਆਣਾ ਬੰਦਾ ਉੱਠ ਕੇ ਕਹਿੰਦਾ ਲੈ ਮੈਂ ਹਲੇ ਘੰਟਾ ਬਹਿਣਾ ਸੀ ਆ ਤੇਰਾ ਖੱਤੇ ਇੱਕ ਨਾਈ ਕੋਲ ਇਹਨੂੰ ਕੁੱਟ ਪੈ ਗਈ। ਉਹਦੀ ਦੁਕਾਨ ਤੇ ਜਾ ਕੇ ਇੱਕ ਤਸਵੀਰ ਨਾਲ ਹੱਥ ਕਰ ਕਰਕੇ ਕਹਿੰਦੇ ਐ ਨਹੀਂ ਕਟਿੰਗ ਕਰਦੇ। ਉਹ ਕਹਿੰਦਾ ਇਹ ਮੇਰੇ ਪੀਰਾਂ ਦੀ ਤਸਵੀਰ। ਇੱਕ ਮਰੀਜ਼ ਸਿਗਟਾ ਪੀ ਪੀ ਕੇ ਨਾ ਮਰ ਗਿਆ ਉਹ ਤੇ ਉਹਦੇ ਕੋਲ ਬੈਠਾ ਰੋਂਦਿਆ ਤੇ ਨਾਲ ਬੱਚੇ ਨੂੰ ਪੈਸੇ ਦੇਣ ਦਿਆ ਕਹਿੰਦਾ ਜਾ ਇੱਕ ਸਿਗਟਾ ਹੀ ਡੱਬੀ ਬਿਠਾਈ ਡਾਕਟਰ ਬਣ ਗਿਆ ਇਹ ਐਂ ਕਰਕੇ ਨੇ ਚੀਰਾ ਦਿੱਤਾ ਉਧਰੋਂ ਫੋਨ ਆ ਗਿਆ ਗੱਲਾਂ ਗੱਲਾਂ ਚ ਚੀਰੇ 'ਚ ਸਿਗਰਟ ਭਜਾਈ ਜਾਵੇ। अस्सलाम वालेकुम नाज़रीन, जुगतबाजियां ਦੇ ਵਿੱਚ ਖੁਸ਼ਾਮਦੀਦ। ਸਭ ਐ ਕਰਕੇ ਇਹਨੇ ਕੰਨ ਚੁੰਗਲ ਮਾਰੀ, ਦੂਸਰੇ ਕੰਨ ਚੋਂ 3-4 ਸੁੰਡੀਆਂ ਪੁੜਕ ਕੇ ਬਾਹਰ ਜੁਗਤਬਾਜ਼ੀ ਤੂੰ ਆਪੀ ਕਿਹਾ ਕਹਿੰਦਾ ਸਾਡੇ ਘਰ ਆਪਣਾ ਬੈਰੀ ਜਹਾਜ਼ ਆ ਤੇ ਇਹਦਾ ਇੱਕ ਭਰਾ ਨਸ਼ਈ ਉਹਨੂੰ ਪਾਣੀ ਦੀ ਡਰਮੀ 'ਚ ਪਾਇਆ। ਯਾਰ ਪੁਲਿਸ ਵਾਲੇ ਇਹਦੇ ਇੱਬਰ ਨੂੰ ਡਾਲੇ 'ਚ ਬਿਠਾਉਣ ਤੇ ਆਪ ਅੱਗੇ ਹੋ ਕੇ ਕਹਿੰਦਾ ਭਾਈ ਇਧਰੋਂ ਨਹੀਂ ਜਾਣਾ ਇੱਧਰ ਸੜਕ ਟੁੱਟੀ ਹੋਈ ਹੈ। ਫੁੱਲ ਬੇਵਕੂਫ ਸੀ ਉਸਤਾਦ ਜੀ ਤੇ ਐਵੇਂ ਸਮਝਦਾਰ ਦਿਖਾਈ ਦੇਣ ਵਾਸਤੇ ਨਾ ਬੇਟਾਈਮੀ ਮੱਝਾਂ ਚੋਤੀਆਂ। ਯਾਰ ਇਹਨਾਂ ਦੀ ਛੱਤ ਤੇ ਸੁਪਰਮੈਨ ਡਿੱਗਿਆ ਤੇ ਪਹਿਲੀ ਵਾਰ ਦੇਖਿਆ ਸੀ ਤੇ ਥੱਲੇ ਆਪਣੇ ਬੁਰੂ ਆਵਾਜ਼ ਕਹਿੰਦਾ ਪੂਜੀ ਆ ਬੰਦੇ ਵਰਗਾ ਜਾਨਵਰ ਡਿੱਗਿਆ ਹੀ। ਹਲੇ ਤਾਂ ਮੈਂ ਗੱਲ ਹੀ ਕੀਤੀ ਫਸ ਗਿਆ। ਅੱਛਾ ਯਾਰ ਚੱਲ ਸ਼ੋਅ ਤਾਂ ਸ਼ੁਰੂ ਕਰਤਾ ਤੂੰ। ਸ਼ੁਰੂ ਸੌਰੀ ਯਾਰ। ਸ਼ੋਅ ਦੇ ਵਿੱਚ ਸਿਰਫ ਜੁਗਤਾਂ ਹੀ ਹੋਣੀਆਂ। ਸ਼ੋਅ ਦਾ ਕੋਈ ਨਾਮ ਨਹੀਂ, ਕੋਈ ਗੱਲਬਾਤ ਨਹੀਂ। ਹਾਂਜੀ ਜੀ ਇਹਦੇ ਅੱਬੂ ਦਾ ਐਕਸੀਡੈਂਟ ਹੋਇਆ, ਐਡਾ ਪਾੜਾ ਪੈ ਗਿਆ, ਉਤੋਂ ਡਾਕੂ ਆ ਗਏ ਤੇ ਜਾਣ ਕੇ ਨਾ ਪੈਸੇ ਪਾੜੇ ਲਗਾਉਣ ਡਿਆ ਜੀ। ਬਿਠਾਈ ਡਾਕਟਰ ਬਣ ਗਿਆ ਇਹ ਐਂ ਕਰਕੇ ਨੇ ਚੀਰਾ ਦਿੱਤਾ ਉਧਰੋਂ ਫੋਨ ਆ ਗਿਆ ਗੱਲਾਂ ਗੱਲਾਂ ਚ ਚੀਰੇ 'ਚ ਸਿਗਰਟ ਭਜਾਈ ਜਾਵੇ। ਡਾਕਟਰ ਬਣ ਗਿਆ ਉਸਤਾਦ ਤੇ ਉਹ ਕਲੀਨਿਕ 'ਚ ਹੀ ਬੈਠਾ ਫੋਨ ਕਰਕੇ ਝੁੰਬਰ ਪਾਰਟੀ 'ਚੋਂ ਨਾਮ ਕਟਾਣ ਲਿਆ। ਇਹ ਵੀ ਡਾਕਟਰ ਬਣ ਗਿਆ। ਪਹਿਲੇ ਤੂੰ ਤਾਂ ਡਾਕਟਰ ਬਣ ਗਿਆ ਭਾਈ। ਡਾਕਟਰ ਬਣ ਗਿਆ ਤੇ ਫੋਨ ਤੇ ਕਹਿੰਦੇ ਆ ਨਹੀਂ ਯਾਰ ਮੁਸ਼ਤਾਕ ਨਹੀਂ ਜਾ ਹੋਣਾ ਸਾਈਕਲਾਂ ਤੇ ਲੋਰ। ਯਾਰ ਇੱਕ ਮਿੰਟ ਮੇਰਾ ਵੀ ਕਿਤੇ ਡਾਕਟਰ ਲਵਾ ਲਓ। ਹਲਕਾ ਜਿਹਾ ਹਸਪਤਾਲ ਨਿੱਕਾ ਜਿਹਾ ਬਣਾਇਆ ਵਾ ਤੇ ਉਹਦੇ ਤੇ ਉਹ ਲੈਣਾ ਵਾਲੀ LCD ਨਹੀਂ ਜਿੱਤੇ ਮਰੀਜ਼ ਦੀ ਧੜਕਣ ਚੱਲ ਰਹੀ ਹੁੰਦੀ, ਰਾਤ ਨੂੰ ਉਹਦੇ ਤੇ USB ਲਾ ਦਿੰਦਾ ਸੀ। ਡਾਕਟਰ ਬਣ ਗਿਆ ਉਸਤਾਦ ਤੇ ਐਵੇਂ ਕਿਸੇ ਗੱਲ ਤੇ ਖਿਜਿਆ ਹੋਇਆ ਨਰਸਾਂ ਨੂੰ ਜਾਣ ਲੱਗਾ ਗਿਆ ਮਰੀਜ਼ ਮਰਦਾ ਤੇ ਮਰੰਦੇ ਨੂੰ। ਸਕੇ ਸੋਹਰੇ ਦੇ ਮਗਰ ਤੁਰਿਆ ਜਾਂਦੇ ਨਾਲ ਹੌਲੀ ਹੌਲੀ ਕਹਿੰਦੇ ਸ਼ਾਕਾ। ਯਾਰ ਇਹਦਾ ਆਪਾਂ ਘੰਟੇ ਬਾਅਦ ਵਾਸ਼ਰੂਮ ਚੋਂ ਨਿਕਲਿਆ ਕਹਿੰਦਾ ਜਿਵੇਂ ਤੂੰ ਮੁਜਾ ਤੌਬਾ। ਓ ਯਾਰ ਇਹ ਵੀ ਡਾਕਟਰ ਬਣ ਗਿਆ। ਸੱਸ ਨੂੰ ਜਾ ਕੇ ਕਹਿੰਦੇ ਉਦਾਸ ਜੇ ਬੈਠੇ ਹੋ ਗੋਲੀ ਖਵਾ ਦੀਏ। ਯਾਰ ਇਹ ਡਾਕਟਰ ਬਣ ਗਿਆ, ਆਪਰੇਸ਼ਨ ਕਰਨ ਡਿਆ ਤੇ ਮਸ਼ੂਕ ਦਾ ਫੋਨ ਆ ਗਿਆ। ਉਹਦੀਆਂ ਨਾੜ ਦੀਆਂ ਨਾ ਉਹ ਪਪੜੀਆਂ ਜਿਹੀਆਂ ਬਣਾਈ ਜਾਵੇ ਨਾਲ ਆਪਰੇਸ਼ਨ ਕਰੀ। ਡਾਕਟਰ ਸੀਗਾ ਸਰਜਨ ਆਪਰੇਸ਼ਨ ਕਰਨ ਵਾਲਾ ਤੇ ਕੰਪਿਊਟਰ ਨੂੰ ਆਵਾਜ਼ ਮਾਰ ਕੇ ਕਹਿੰਦੇ ਆ ਜਾ ਨੁੱਕਰ ਵਾਲੇ ਕੋਲ ਉਹਨੂੰ ਕਹਿ 2 ਸਰਜਨ ਦੇ ਪਾਣ ਲਾ ਦੇ। ਡਾਕਟਰ ਬਣ ਗਿਆ ਬਾਹਰ ਕਹਾਣੀ ਕਰਨ ਦਿਆ। ਮੈਂ ਕਿਹਾ ਇਹ ਕਹਿੰਦਾ ਇੱਕ ਮਰੀਜ਼ ਦੀ ਸਰਜਰੀ ਕਰਨੀ ਹੈ। ਇਹ ਡਾਕਟਰ ਬਣ ਗਿਆ ਤੇ ਇਹਦੇ ਕੋਈ ਇੱਕੋ ਹੀ ਕੰਪਿਊਟਰ ਤੇ ਫੋਨ ਕਰਕੇ ਇਕੱਠੇ ਕਰਨ ਡਿਆ। ਇੱਕੋ ਨਹੀਂ, ਹੈਲੋ ਸਾਰੇ ਦਫ਼ਤਰ ਇਕੱਠੇ ਹੋਵੋ। ਕੰਪਿਊਟਰ ਪੇਜ ਸਰੁੰਗਾ ਨਹੀਂ ਹੁੰਦੀਆਂ। ਕਹਿੰਦਾ ਉਹ ਏਡੀ ਵੱਡੀ ਸਿਟੀ ਸਕੈਨ ਵਾਲੀ ਮਸ਼ੀਨ। ਯਾਰ ਡਾਕਟਰ ਸੀ ਇੱਕ ਮਰੀਜ਼ ਨੂੰ ਘਰ ਚੈੱਕ ਕਰਨ, ਉਹਦੀ ਹਾਲਤ ਇੰਨੀ ਸੀਰੀਅਸ ਉਹਨੂੰ ਚੈੱਕ ਕਰਕੇ ਕਹਿੰਦਾ ਚੱਲ ਉਠੋ ਇਹਨੂੰ ਲਾ ਕੇ ਆਉਂਦਾ। ਉਹ ਮਰਨ ਡਿਆ ਵਿਚਾਰਾ। ਇੱਕ ਮਰੀਜ਼ ਸਿਗਟਾ ਪੀ ਪੀ ਕੇ ਨਾ ਮਰ ਗਿਆ ਉਹ ਤੇ ਉਹਦੇ ਕੋਲ ਬੈਠਾ ਰੋਂਦਿਆ ਤੇ ਨਾਲ ਬੱਚੇ ਨੂੰ ਪੈਸੇ ਦੇਣ ਦਿਆ ਕਹਿੰਦਾ ਜਾ ਇੱਕ ਸਿਗਟਾ ਹੀ ਡੱਬੀ। ਬੇਵਕੂਫ ਬੜਾ ਵਾ। ਅੱਛਾ ਤੇ ਚੇਜ਼ੇਬਾਜ਼ ਵੀ ਬਹੁਤ ਆ। ਅੱਛਾ ਇਹਨੂੰ ਸਿਟੀ ਸਕੈਨ ਵਾਲੀ ਮਸ਼ੀਨ ਚ ਨਗਾਉਣ ਦਾ ਬੇਹੋਸ਼ ਰਿਹਾ। ਜਿੱਦੇ ਮਸ਼ੀਨ ਅੰਦਰ ਕਾ ਦੇਖ ਕੇ ਪਾਸਾ ਲੈ ਲਿਆ। ਜਿਹੜੀ ਸਕੈਨ ਕਰਾਣਾ ਸੀ ਤੇ ਪੈਸੇ ਘੱਟ ਸੀ, ਫਿਰ ਪੇਂਡੂ ਸਕੈਨ ਕਰਾਣਾ। ਇਹ ਪਾਗਲ ਸੀ ਡਾਕਟਰ ਤੇ ਗਰੀਬ ਹੋ ਗਿਆ ਤੇ ਸਿਟੀ ਸਕੈਨ ਸਿੱਧੀ ਕਰਕੇ ਤੇ ਰੋਟੀਆਂ ਲਾਉਣ ਲੱਗ ਗਿਆ। ਇੱਕ ਬੰਦਾ ਆ ਗਿਆ ਕਲੀਨਿਕ ਤੇ ਆ ਕੇ ਕਹਿੰਦਾ ਡਾਕਟਰ ਸਾਹਿਬ ਬਾਂਹ ਪਲਸਤਰ ਕਰਾਣੀ ਤੇ ਨਰਸ ਨੂੰ ਕਹਿੰਦੇ ਯਾਰ ਕੋਲ ਵੀ ਰੇਤ ਮਜਦੀ। ਇਹਦਾ ਕੋਈ ਮਰੀਜ਼ ਆ ਗਿਆ ਚੈੱਕ ਕਰਾਉਣ ਤੇ ਆਪਰੇਸ਼ਨ ਥੀਏਟਰ ਤੋਂ ਚੂਹਾ ਘਮਾਉਂਦਾ ਆਉਣ ਡਿਆ। ਚੇਜ਼ੇਬਾਜ਼ ਡਾਕਟਰ ਸੀਗਾ, ਪਤਾ ਨਹੀਂ ਸੀ ਲੱਗਦਾ ਮੈਂ ਕੀ ਕਰਨਾ। ਇੱਕ ਮਰੀਜ਼ ਨੂੰ 3 ਮਹੀਨੇ ਲਾ ਕੇ ਇੰਜ ਆਪਰੇਸ਼ਨ ਕਰਕੇ ਸੈਟਲਮੈਂਟ ਕਰਕੇ ਤੰਦਰੁਸਤ ਕਰਤਾ, ਐ ਪੈਰਾਂ ਤੇ ਖੜਾ ਕਰਤਾ। ਉਹਦਾ ਬਗਦਾ ਡਾਕਟਰ ਸਾਹਿਬ ਕੀ ਲੈਣਾ? ਕਹਿੰਦਾ ਬਸ ਇੱਕ ਸਟਿੰਗ ਪੜਾ ਦਿਓ। ਬੇਟੇ ਵੱਡਾ ਚੇਜ਼ੇਬਾਜ਼ ਡਾਕਟਰ ਬਣ ਗਿਆ ਉਸਤਾਦ ਤੇ ਉਹ ਬੰਦੇ ਆਏ ਉਹਨਾਂ ਨੇ ਕਿਹਾ ਯਾਰ ਸਾਡਾ ਮਰੀਜ਼ ਬੜਾ ਸੀਰੀਅਸ ਹੈ ਤੇ ਥੋੜੀ ਦੇਰ ਬਾਅਦ ਵਾਪਸ ਆਇਆ ਉਹ ਮਰ ਗਿਆ। ਤੇ ਉਹ ਕਹਿੰਦੇ ਇਹ ਕੀ
ਕਹਿੰਦਾ ਮੈਂ ਕਿਹਾ ਤੁਸੀਂ ਸ਼ੁਗਲ ਕਰਨ ਦੇ ਜਾਲੀ ਸਪਾਈਡਰਮੈਨ ਬਣ ਗਿਆ ਐਂ ਕਰਕੇ ਜਾਲਾ ਨਹੀਂ ਸੀ ਨਿਕਲਦਾ ਥੁੱਕਾ ਸੁੱਟ ਹੁੰਦੇ ਆ ਸਾਇੰਸਦਾਨ ਬਣ ਗਿਆ ਉਸਤਾਦ ਐਵੇਂ ਪੁੱਠੇ ਫਰਾਈ ਮਾਰਦੇ ਅੰਡਾ ਫਰਾਈ ਕਰੀ ਜਾਂਦੇ ਡਾਕਟਰ ਬਣ ਗਿਆ ਉਸਤਾਦ ਇੱਕ ਬੰਦੇ ਦੇ ਪੇਟ ਦੀ ਇੰਨੀ ਚਰਬੀ ਕੱਢੀ ਉਹਨਾਂ ਨੂੰ ਕਹਿੰਦਾ ਤੁਸੀਂ ਆਪਰੇਸ਼ਨ ਕਰੋ ਮੈਂ ਘਿਓ ਕੱਢ ਕੇ ਲਿਆ ਯਾਰ ਚਾਚਾ ਇੱਕ ਜਗ੍ਹਾ ਤੇ ਥੱਪੜ ਖਾਂਦੇ ਆ ਕਹਿੰਦਾ ਚਾਚੂ ਜੀ ਬੜਾ ਐਕਸਪੀਰੀਅੰਸ ਆ ਯਾਰ ਐਡਾ ਫਜ਼ੂਲ ਚੀਜ਼ੇ ਬਾਅਦ ਡਾਕਟਰ ਸੀ ਇੱਕ ਮਰੀਜ਼ ਆ ਉਹ ਸੀਰੀਅਸ ਬੇਹੋਸ਼ ਪਿਆ ਉਹਦਾ ਐਡਾ ਢਿੱਡ ਸੀ ਉਹਦੇ ਢਿੱਡ ਤੇ ਆ ਰੱਖ ਕੇ ਨਾ ਸਿਰ ਤੇ ਗੱਲ ਕਰਨ ਦਾ ਮਸ਼ਹੂਰ ਹਾਂ ਕੀ ਕਰ ਰਹੀ ਢਿੱਡ ਦੇ ਨਾਲ ਏਟੀਐਮ ਚੋਂ ਨਿਕਲਿਆ ਉਸਤਾਦ ਤੇ ਜੀਟੀਐਸ ਚ ਵੜ ਗਿਆ ਕੁੱਤੇ ਨਾਲ ਪਾਰਕ 'ਚ ਜਾਣਾ ਸਾਰੇ ਬੰਦੇ ਕਹਿੰਦੇ ਭਾਜੀ ਤੁਹਾਡਾ ਖਰਚਾ ਕੁੱਤੇ ਨੇ ਕਰਨਾ ਦੋ ਕੁੱਤੇ ਭੌਂਕਣ ਦੇ ਕੋਲੋਂ ਦੀ ਲੰਘਣ ਦਿਆ ਤੇ ਇੱਕ ਕੁੱਤਾ ਨਾਲ ਦੇ ਨੂੰ ਕਹਿੰਦਾ ਉਸਤਾਦ ਲੰਘਣ ਦਿਆ ਇੱਕ ਮਿੰਟ ਆਮ ਤੋਂ ਚ ਵੜਨਾ ਸੀ ਸਲਵਾਰ ਚ ਫੂਕ ਭਰਨ ਦਿਆ ਓਏ ਉਹ ਕੇਲਿਆਂ ਨੂੰ ਹਜ਼ਾਰ ਸਮਝਣ ਵਾਲੇ ਦੋ ਕੁੱਤੇ ਬਾਹਰ ਭੌਂਕਣ ਦੇ ਉਸਤਾਦ ਇਹਦਾ ਬੁੜਾ ਕਹਿੰਦਾ ਲੱਗਦਾ ਮੇਰੇ ਮੁੰਡੇ ਫੇਰ ਲੜ ਪਏ ਆਪਣੇ ਅੱਬੇ ਨਾਲ ਇੰਨਾ ਲੜਦਾ ਹੁੰਦਾ ਸੀ ਲੋਕੀ ਕਹਿੰਦੇ ਇਹਨਾਂ ਦਾ ਇਹ ਟੱਬੇ ਦਾ ਵੈਰ ਆ ਇੱਕ ਬੰਦਾ ਇਹਨੂੰ ਕਹਿੰਦਾ ਯਾਰ ਆਪਣੇ ਬੁੜੇ ਨਾਲ ਇੰਨਾ ਲੜਿਆ ਨਾ ਕਰ ਉਹ ਕਹਿੰਦਾ ਤੂੰ ਅੱਬਾ ਵੇਖ ਤੇ ਅੱਬੇ ਦੀ ਧਾਰ ਵੇਖ ਪਿੱਲਾ ਘਰੋਂ ਦੁੱਧ ਪੀ ਗਿਆ ਤਾਂ ਅੱਬਾ ਕਹਿੰਦਾ ਕੋਈ ਬਦਲਾ ਲੈਣਾ ਉਹਨੂੰ ਨਸ਼ੇ ਤੇ ਲਾਤਾ ਪਿੱਲਾ ਉੱਤੇ ਕੋਈ ਚੜ ਓਏ ਸਹੀ ਤਰ੍ਹਾਂ ਗੱਲ ਕਰ ਓਏ ਸਾਫ਼ ਜਗ੍ਹਾ ਤੇ ਸਫਾਈ ਕਰਕੇ ਥੱਕਣ ਵਾਲੇ ਓਏ ਤੂੰ ਵੀ ਗੱਲ ਕਰ ਓਏ ਉਹ ਸੁੱਕੀ ਸਕਿਨ ਤੇ ਵੀ ਟਿਸ਼ੂ ਫੇਰਨ ਵਾਲਾ ਅਰੇ ਇੱਕ ਤਮਾਚਾ ਉਹ ਗੱਲ ਕਰ ਤੂੰ ਓਏ ਵੀ ਗੱਲ ਕਰ ਓਏ ਉਹ ਬਾਕਾਇਦਾ ਬਾਂਦਰਾਂ ਨੂੰ ਐਂਟਰਟੇਨਮੈਂਟ ਕਰਨ ਵਾਲੇ ਆ ਯਾਰ ਸ਼ਾਇਰ ਸੀਗਾ ਆਪਣਾ ਕਲਾਮ ਘਰ ਭੁੱਲ ਕੇ ਤਾਂ ਐ ਹਾਲੀਵੁੱਡ ਨਾਲ ਦੇ ਸ਼ਾਇਰ ਦਾ ਕਲਾਮ ਪੜ ਗਿਆ ਉਹ ਮੇਰੀ ਤਰਫ ਸੇ ਦੇਖ ਕੇ ਉਹਨੂੰ ਪਤਾ ਨਹੀਂ ਜਿਹੜਾ ਬੈਠਾ ਵੇਲਾ ਹੋ ਗਿਆ ਸ਼ਾਇਰ ਸੀ ਤੇ ਨਾ ਸਕੂਲ ਵਾਲੇ ਤਰੀਕੇ ਨਾਲ ਸ਼ੇਰ ਪੜਨ ਦਿਆ ਕਾਸ਼ ਹਸੀਨ ਹਾਥ ਦਾ ਕੰਗਨ ਹੋਤਾ ਸ਼ਾਇਰ ਸੀਗਾ ਤੇ ਵਾਮ ਨਾਲ ਵੀ ਫ੍ਰੀ ਹੋਈ ਜਾਂਦਾ ਅੱਧਾ ਕੁ ਸ਼ੇਰ ਸੁਣਾਇਆ ਕਹਿੰਦਾ ਮੈਂ ਤੁਹਾਨੂੰ ਸ਼ੁਗਲ ਦੀ ਗੱਲ ਸੁਣਾਵਾਂ ਐ ਵੀ ਸ਼ਾਇਰ ਸੀਗਾ ਇਹ ਸ਼ਾਇਰ ਸੀਗਾ ਤੇ ਆਪਣੇ ਕਮਰੇ ਦੇ ਅੱਗੇ ਖਲਵਤ ਲਿਖਿਆ ਹੈ ਤੇ ਅੰਦਰ ਬੈਠਾ ਆ ਯਾਰ ਐਡਾ ਫਿੱਕਾ ਸ਼ਾਇਰ ਸੀ ਹੈ ਜੋ ਬੰਦਾ ਮਸ਼ਾਇਰਾ ਕਰੇ ਤੇ ਅੱਗੋਂ ਕੇ ਸਿਆਣਾ ਬੰਦਾ ਉੱਠ ਕੇ ਕਹਿੰਦਾ ਲੈ ਮੈਂ ਹਲੇ ਘੰਟਾ ਬਹਿਣਾ ਸੀ ਸ਼ਾਇਰ ਸੀਗਾ ਉਸਤਾਦ ਇਹਨੇ ਇੱਕ ਮਹਿਫਲ ਦੇ ਵਿੱਚ ਸ਼ੇਰ ਸੁਣਾਇਆ ਇੱਕ ਸਿਆਣਾ ਜਿਹਾ ਬੰਦਾ ਉੱਠ ਕੇ ਅੱਗੋਂ ਕਹਿੰਦਾ ਉਹ ਚਵਲਾ ਦੇਖੋ ਜੋੜ ਹੀ ਨਹੀਂ ਰਲਿਆ ਓ ਯਾਰ ਇਹ ਵੀ ਏਡਾ ਫਿੱਕਾ ਸ਼ਾਇਰ ਸੀ ਇੱਕ ਸਿਆਣਾ ਜਿਹਾ ਪਾਪਾ ਕਹਿੰਦਾ ਓਏ ਤੂੰ ਪਹਿਲੇ ਸਹੀ ਹੁੰਦਾ ਸੀ ਉਹਨੇ ਫੁੱਲ ਭਾਈ ਨੋਨੀ ਦੀ ਅਨਾਉਂਸਮੈਂਟ ਕਰਕੇ ਬੁਲਾਇਆ ਕਿ ਸ਼ਾਇਰ ਆ ਗਿਆ ਨੋਨੀ ਚੰਨੀ ਤੇ ਅੰਜ ਮਾਈਕ ਫਟਦਾ ਹੀ ਕਹਿੰਦੇ ਆ अर्ज किया है डब्बे में डब्बा डब्बे में मेरा दोस्त लाखों ਉਹਨੇ ਨਾਮ ਲਿਆ ਵਾ ਇਸ ਇਲਾਕੇ ਦੀ ਪਹਿਚਾਨ ਫੈਸਲਾਬਾਦ ਦਾ ਫਖਰ ਪਾਕਿਸਤਾਨ ਦਾ ਨਾਮ ਇਹਦਾ ਨਾਂ ਲੈ ਕੇ ਦਿਆ ਤੇ ਨਾਦਰ ਸ਼ਾਹ ਭੈਣ ਸੱਦਣ ਦੇ ਤੁਹਾਨੂੰ ਯਾਰ ਯਕੀਨ ਹੀ ਨਹੀਂ शायर सी स्टेज ਤੇ ਚੜੇ ਇਦਾਂ ਨਾ ਹਲਕੀ ਜਿਹੀ ਚਾਲ ਮਤਵਾਲੀ ਇੰਜ ਕਰਕੇ ਤੋਂ ਨਕੀਬ ਨੇ ਸਮਝ ਲਿਆ ਕਹਿੰਦਾ ਲਓ ਜੀ अब आपके सामने डांसर सदीकी साहिब ਆਪਣੇ ਯਾਰ ਬੇਲੀਆਂ ਦੇ ਨਾਲ ਇੱਕ ਵੱਡੇ ਟਿਕਟੋਕਰ ਨੂੰ ਮਿਲਣ ਚਲਾ ਗਿਆ ਭਾਈ अच्छा ਤੇ ਉੱਥੇ ਜਾ ਕੇ ਉਹਦੇ ਨਾਲ ਦੇ ਬੰਦਿਆਂ ਨਾਲ ਸਲਾਮ ਦੁਆ ਲੈ ਗਏ ਤੇ ਉਹ ਮੇਨ ਟਿਕਟੋਕਰ ਨੂੰ ਕਹਿੰਦਾ ਆ ਭਾਈ ਮੈਂ ਪਛਾਣਿਆ ਨਹੀਂ शायर सिंह मुशायरा शुरू होने तो 2 घंटे पहले कल ही उथे गजल कोल पढ़ के बच्चे ने कहा उन्होंने कहीं नोनी आ से अपनी गजल पढ़ गया यार तू भाई शायरी लिखन दिया 2-3 ਦਿਨਾਂ ਬਾਅਦ ਆਪਣੀ ਖਲਵਤ ਚੋਂ ਬਾਹਰ ਆ ਕੇ ਇੱਕ ਬੱਚੇ ਨੂੰ ਆਵਾਜ਼ ਮਾਰ ਕੇ ਨਾ ਛੋਟੇ ਉੱਥੇ ਦੱਸਾਂ ਵਾਲਾ ਬੰਦ ਹੋ ਗਿਆ ਸ਼ਾਇਰ ਸੀ ਤਾਂ ਮਸ਼ਾਇਰੇ 'ਚ ਨਹੀਂ ਵੜਨ ਦਿੱਤਾ ਤੇ ਗਰਾਊਂਡ ਤੇ ਜੰਗਲੇ ਤੇ ਚੜ ਚੜ ਉਹਨਾਂ ਨੂੰ ਸ਼ੇਰ ਸੁਣਾਵੇ ਆਮ ਤੁਮੇ ਭੂਲੇਗੇ ਨਹੀਂ एडा थकिया शायर सी तेरी वारी नहीं आई किते बज़म दे विच ना वारी नहीं आने का शायर अगली बार पढ़ ली हुण तू चला ते नाल दरिया भी इकट्ठियां करा ते नाल दरिया इकट्ठियां करन नाल तू किहड़ी नहीं कट रहा काश मैं तेरे हंसी हाथ रखना तू मुझे बड़ी चाह पे बड़ी ਸ਼ਾਇਰ ਬਣ ਗਿਆ ਤੇ ਸ਼ੇਰ ਭੁੱਲ ਗਿਆ ਅੱਛਾ ਤੇ ਉੱਥੇ ਉਹਨੂੰ ਖੱਚ ਨਹੀਂ ਆਉਂਦਾ ਕਹਿੰਦਾ ਭਾਜੀ ਆ ਬੰਦਾ ਸਾਹਮਣੇ ਉਠਾਓ ਮੈਂ ਨਹੀਂ ਭੁੱਲਣਾ ਇਹਨੂੰ ਸ਼ਾਇਰ ਬਣ ਗਿਆ ਉਸਤਾਦ ਹਾਂ। ਤੇ ਉੱਥੇ ਹੀ ਅੱਧਾ ਕਿ ਸ਼ੇਰ ਸੁਣਾ ਕੇ ਅੱਗੋਂ ਭੁੱਲ ਗਿਆ ਤੇ ਬਾਅਦ ਫੋਨ ਕੱਢ ਕੇ ਆਪਣੇ ਕਜ਼ਨ ਨੂੰ ਕਹਿੰਦੇ ਉਹ ਰਾਤੀ ਜਿਹੜਾ ਮੈਂ ਸ਼ੇਰ ਸੁਣਾਇਆ ਸੀ ਉਹ ਕੀ ਸੀ ਭਲਾ ਐਂਡ ਕਰੀ ਜਰਾ एडा फिक्का शायर सी पता नहीं पहली बारी बज़म च गया वा तो दोवें जुत्ती ला के थले ला के बह गया अच्छा तो मैं कहना वो थले ला के बैठा ਹਲੇ ਇਹਦੀ ਵਾਰੀ ਵੀ ਨਹੀਂ ਆਈ ਤੇ ਇਹਨੂੰ ਛਿੱਤਰ ਪੈ ਗਏ ਇੱਕ ਸ਼ਾਇਰ ਨੇ ਕਲਾਮ ਪੜਿਆ ਤੇ
ਛਿੱਤਰ ਵਜਾ ਕੇ ਦੱਸ ਦੇ ਐਡਾ ਭੁੱਖਾ ਸ਼ਾਇਰ ਸ਼ੇਰ ਵੀ ਸੁਣਾਉਂਦਾ ਨਾਲ ਘੁੱਗੂ ਵੀ ਕੀਤਾ ਰੋਟੀ ਵੀ ਖਾਣ ਦਾ ਤੇ ਖੁਸਰਾ ਸ਼ਾਇਰ ਸੀ ਆਹ, ਤੇ ਕਿਸੇ ਨੇ ਕਿਹਾ ਵੀ ਜੌਨ ਦੀਆਂ ਸਾਦਾ ਸ਼ੇਰ ਸੁਣਾਓ ਤਾਂ ਵੀ ਕਹਿੰਦਾ ਮੁझसे मिलने आए हैं ਠਹਿਰੀਏ ਮੈਂ ਨਹਾ ਕੇ ਆਤਾ ਸ਼ਾਇਰ ਬਣ ਗਿਆ ਉਸਤਾਦ ਤੇ ਕਿਤਾਬ ਕੋਈ ਵੀ ਨਹੀਂ ਲਿਖੀ ਤੇ ਬੈਗ ਰੁਟੀਨ ਨਾ ਪਾ ਕੇ ਫਿਰਦਾ। ਯਾਰ ਥੱਕਿਆ ਗਰੀਬ ਮਾੜਾ ਸ਼ਾਇਰ ਸੀਗਾ ਆ ਸਟੇਜ ਲੱਗਾ ਤੇ ਪਿੱਛੇ ਨਾ ਬਿਲਕੁਲ ਸਿੱਧਾ ਗਲੀ ਧਿਆਨ ਪਨੇ ਨਾਲੇ ਸ਼ੇਰ ਪੜ੍ਹੇ ਨਾਲੇ ਸ਼ੇਰ ਪੜ੍ਹ ਕੇ ਉੱਚਾ ਹੋ ਕੇ अपना साइकिल भी देता उसने मुझे कहा तो मैंने अपना देखा साइकिल तो ਇਹ ਮੁਸ਼ਾਇਰਾ ਪੜਨ ਗਿਆ ਵਾ ਇਹਦੀ ਵਾਰੀ ਆਣ ਵਾਲੀ ਸੀ ਇੱਕ ਸਿਆਣੇ ਜਿਹੇ ਸ਼ਾਇਰ ਨੇ ਆਵਾਜ਼ ਮਾਰ ਗਿਆ ਉਹ ਕਾਕਾ ਉਰੇ ਆ ਥੁੱਕਾਂ ਵਾਲੇ ਡੱਬੇ ਬਾਹਰ ਸੁੱਟ ਗਿਆ ਮੁਸ਼ਾਇਰਾ ਪੜਨ ਗਿਆ ਵੇ ਇੱਕ ਜਗ੍ਹਾ ਤੇ ਡੈਰੀ ਦੇ ਵਿੱਚ ਸ਼ਾਦੀ ਵਾਲਾ ਕਾਰਡ ਵੀ ਪੜਤਾ ਯਾਰ ਰਸਮੀ ਨਾ ਮੁਸ਼ਾਇਰਾ ਪੜਨ ਗਿਆ ਤੇ ਸਾਰੀ ਦਿਹਾੜੀ ਕਿਤਾਬਾਂ ਬਾਹਰ ਲੈ ਕੇ ਖੜਾ ਰਿਹਾ ਤੇ ਇੱਕ ਬੰਦਾ ਬਾਹਰ ਨਿਕਲ ਕੇ ਕਹਿੰਦਾ ਭਾਈ ਇਹ ਤੇ ਖਤਮ ਆ ਮੁਸ਼ਾਇਰਾ ਉਹ ਅੱਗੇ ਹੁੰਦਾ ਭਾਈ ਇਹ ਤੇ ਕਦਮ ਆ ਸ਼ਰਾ ਮਾੜਾ ਸ਼ਾਇਰ ਸੀਗਾ ਇੰਜ ਕਰਕੇ ਇਹਨੂੰ ਸਟੇਜ ਸੈਕਟਰੀ ਨੇ ਬੁਲਾਇਆ ਦਾ ਨਾਮ ਅਨਾਉਂਸ ਕੀਤਾ ਤੇ ਲੈਟ ਚਲ ਗਈ ਹੁਣ ਬਗੈਰ ਸੌਣ ਤੋਂ ਪੜੀ ਜਾਣ ਕਾਸ਼ ਮੈਂ ਤੇਰੇ ਹੱਸੀ ਹਾਰ ਕੰਗਨ ਹੋਤਾ ਆਵਾਜ਼ ਨਹੀਂ ਪਹੁੰਚਦੀ ਉਹ ਭਾਈ ਇਹ ਪੜਨ ਨਹੀਂ ਲੱਗਾ ਤੇ ਉੱਤੋਂ ਬੱਤੀ ਬੰਦ ਹੋ ਗਈ ਤੇ ਸਿਆਣੇ ਚਿੱਟੇ ਵਾਲੇ ਸ਼ਾਇਰ ਉੱਠ ਕੇ ਕਰਦੇ ਇਹ ਪੜ੍ਹਨ ਹੀ ਲੱਗਾ ਉਸਤਾਦ ਪੜ੍ਹਨ ਹੀ ਲੱਗਾ ਤੇ ਉੱਤੋਂ ਬੱਤੀ ਬੰਦ ਹੋ ਗਈ 2 ਮਿੰਟਾਂ ਬਾਅਦ ਆਈ ਤੇ ਜੁੱਤੀਆਂ ਨਾਲ ਮੂੰਹ ਨੀਲਾ ਹੋਇਆ ਪਟਾਕੂ ਯਾਰ ਇਹ ਪੜਨ ਲੱਗਾ ਲੈਟ ਬੰਦ ਹੋ ਗਈ ਤੈਨੂੰ ਪਤਾ ਲੱਗਿਆ ਵੀ ਸਾਰੇ ਸ਼ਾਇਰ ਉੱਠ ਜਾਣਦੇ ਉਹਨੂੰ ਕਹਿੰਦਾ ਬੈਠੋ ਆਣ ਲੱਗੀ ਪਤਾ ਲੱਗਾ ਸ਼ੇਰ ਸੁਣਾਉਣ ਲੱਗਾ ਲੈਟ ਬੰਦ ਹੋ ਗਈ ਇੰਜ ਕਰਕੇ ਲੈਟ ਆਈ ਤੇ ਰਕਸ਼ੇਦਾਰ ਨੂੰ ਘਰ ਲਾਉਂਦਾ ਸੀ ਉਤਰੋ ਨਹੀਂ ਆ ਗਿਆ ਸ਼ਾਇਰ ਬਣ ਗਿਆ ਜਾਂਦੇ ਹੀ ਜੁੱਤੀਆਂ ਪਾ ਰਹੀਆਂ ਭਾਈ ਸ਼ਾਇਰੇ 'ਚ ਪਾਇਲ ਪਾ ਕੇ ਫਿਰਨ ਦਿਆ ਮੱਲੇ ਵਾਲੇ ਕਹਿੰਦੇ ਯਾਰ ਅੱਜ ਤੋਂ ਬਾਅਦ ਜਿੰਨੇ ਵੀ ਐਲਾਨ ਲੂਨ ਉਹਨਾਂ ਸ਼ਾਇਰ ਕਰੇਗਾ ਹਾਂ ਇਹਨੇ ਤੇ ਨਾ ਇੱਕ ਸ਼ਾਲ ਪਾਈ ਹੋਈ ਲੰਬੀ ਜਿਹੀ ਕਰਕੇ ਸ਼ਾਲ ਪਾਈ ਤੇ ਮੈਂ ਉਹ ਸ਼ਾਇਰ ਨੂੰ ਪੁੱਛਿਆ ਮੈਂ ਕਿਹਾ ਤੁਸੀਂ ਪਾਲਿਆ ਤੂੰ ਕਹਾਂ ਜਾਣ ਨਹੀਂ ਘਰ ਕਹਿੰਦਾ ਯਾਰ ਕਦੋਂ ਕਿੱਦਾਂ ਜਾਵਾਂ ਸ਼ਾਲ ਉਹ ਪਾ ਕੇ ਬੈਠਾ ਮੇਰੀ ਐਸ ਰੁਖ ਭਾਈ ਸ਼ਾਲ ਭਾਈ ਮੈਂ ਕਿਹਾ ਤੂੰ ਕੌਣ ਕਹਿੰਦਾ ਤਹਿਜ਼ੀਬ ਮਾਫੀ ਯਾਰ ਇੱਕ ਮਾਈ ਬੱਚੇ ਇਕੱਠੇ ਕਰਕੇ ਕਹਿਣ ਦੀ ਜੇ ਤੂੰ ਹੁਣ ਸ਼ਹਿਰ ਕੋ ਬੈਠਾ ਮੈਂ ਤੇਰੇ ਜੁੱਤੀਆਂ ਫੇਰ 4-5 ਸ਼ਾਇਰ ਛਿੱਤਰ ਫੇਰਨ ਦੇ ਇਹਨੂੰ ਉਹ ਕਿਤੇ ਮੱਚ ਬਾਲ ਕੇ ਸ਼ਾਇਰੀ ਕਰ ਰਹੇ ਸੀ ਤੇ ਆਪਣੇ ਡੱਬੇ ਨੂੰ ਪਲਾਸ ਪਾ ਕੇ ਉਹਨੂੰ ਸਾਲਨ ਗਰਮ ਕਰਨ ਜਾ ਰਹੇ ਓ ਯਾਰ ਚਾਰ ਪੰਜ ਸ਼ਾਇਰ ਇਹਨੂੰ ਜੁੱਤੀਆਂ ਫੇਰਨ ਦੇ ਉਸਤਾਦ ਉਹਨਾਂ ਸਾਰਿਆਂ ਦਾ ਇੱਕ ਇੱਕ ਸ਼ੇਰ 'ਚੋਂ ਆਪਣਾ ਟੋਟਾ ਬਣਾਉਂਦੇ ਇਹ ਕਹਿੰਦਾ ਅਮਿਤਾਭ ਬੱਚਨ ਪਹਿਲੇ ਮੱਝ ਸੀਗਾ ਉਹ ਕਿੱਦਾਂ ਬੱਚਿਆਂ ਨੇ ਸਵਾਲ ਕਰ ਲਿਆ ਅੱਛਾ ਕਹਿੰਦਾ ਉਹ ਹਰ ਗੱਲ ਤੋਂ ਬਾਤ ਕਰਦਾ ਨਹੀਂ ਲੈਟ ਬੰਦ ਹੋਈ ਨਾ ਯਕਦਮ ਲੈਟ ਹੋਈ ਤੇ ਪਾਨੂੰ 5-7 ਸ਼ਾਇਰ ਕੁੱਟਣੇ ਮੈਂ ਕਿਹਾ ਚਾਚੇ ਤੁਸੀਂ ਕਾਹਦੋਂ ਕੁੱਟਣੇ ਕਹਿੰਦੇ ਯਕਦਮ ਲੈਟ ਹੋਈ ਸਾਡੇ ਸਾਰੇ ਨਮਾਨ ਦੇ ਕੇ ਨਾ 6 ਪਿਆਲੀਆਂ ਲੈ ਲਈਆਂ ਰੱਦੀ ਚ ਵੇਚ ਇੱਕ ਖੋਤੇ ਨੂੰ ਕਹਿੰਦੇ ਫਿਰੇ ਹੋ ਤੈਨੂੰ ਤੇਰੀ ਕਦਰ ਦੇ ਨਹੀਂ ਪਤਾ ਬੇਟੇ ਤੂੰ ਕੀ ਹੈ ਸ਼ਾਇਰ ਬਣ ਗਿਆ ਉਸਤਾਦ ਇਹਨੇ ਇੱਕ ਸ਼ੇਰ ਸੁਣਾਇਆ ਇੱਕ ਬਾਬਾ ਉੱਠ ਕੇ ਕਹਿੰਦਾ ਵੈਸੇ ਬੱਚਿਆ ਮੈਂ ਤੈਨੂੰ ਬੜਾ ਸ਼ਰੀਫ ਸਮਝਦਾ ਸੀ ਆਪਣੀ ਕੁੜੀ ਨੂੰ ਕਹੀ ਜਾਂਦਿਆ ਆਪਣੇ ਮਾਂ ਬਾਪ ਨੂੰ ਪੁੱਛ ਲਾ ਮੇਰੇ ਕੋਲ ਇਜਾਜ਼ਤ ਹੈ ਜਦੋਂ ਮਰਜ਼ੀ ਮੁੱਛਾਂ ਰੱਖ ਲੈ ਯਾਰ ਵਿਚਾਰਾ ਕਰਨ ਜਾਣ ਡਿਆ ਕਿਤਾਬਾਂ ਦਾ ਦੱਸੋ ਇੱਕ ਮਿੰਟ ਇਹ ਮਸ਼ਾਰਾ ਕਰਨ ਜਾਣ ਡਿਆ ਕਿਤਾਬਾਂ ਦਾ ਦੱਸੋ ਬੜਿਆ ਆ ਉਹਦੀ ਗੱਲ ਦਾ ਤਾਂ ਪੂਰਾ ਪਤਾ ਹੋ ਗਿਆ ਉਹ ਆਪ ਸ਼ਹਿਰਾਂ ਤੇ ਭਾਂਡੇ ਧੋਣ ਵਾਲੇ ਇੱਧਰ ਐਡਾ ਦੱਥਾ ਕਿਤਾਬਾਂ ਦਾ ਚੁੱਕ ਕੇ ਜਾਣ ਡਿਆ ਮਸ਼ਹਰੇ ਤੇ ਦੱਥਾ। ਇੱਕ ਸਾਈਕਲ ਵਾਲਾ ਕਬਾੜੀਆਂ ਪਿੱਛੋਂ ਨੇ ਵੇਚਣੀਆਂ ਭਾਈ ਓਏ ਖੜੇ ਕਿਰਾਏ ਤੇ ਦੇਣ ਵਾਲੇ ਆ ਓਏ ਮੰਜੀ ਤੇ ਕੰਧ ਕਰਨ ਵਾਲਿਆ ਗੱਲ ਕਰ ਓਏ ਵੇਲਾ ਬਹਿ ਕੇ ਵਾਲ ਗਿਣਨ ਵਾਲਿਆ ਓਏ ਵਾਣ ਦਾ ਬੈੱਡ ਬਣਾਉਣ ਵਾਲੇ ਆ ਓਏ ਉਂਗਲ ਤੇ ਚੱਕਾ ਘਮਾਉਣ ਵਾਲਿਆ ਉਸਤਾਦ ਉਹ ਸਰਕਸ 'ਚ ਨਹੀਂ ਹੁੰਦੇ ਉਹ ਸੱਪ ਖਾਣ ਵਾਲੇ ਉਹ ਲੱਗ ਗਿਆ ਭਾਈ ਨੇ ਇੱਕ ਸੱਪ ਖਾਦਾ ਸਾਰਿਆਂ ਤਾਲੀਆਂ ਮਾਰੀਆਂ ਤੇ ਉਹਨਾਂ ਨੂੰ ਕਹਿੰਦਾ ਨਹੀਂ ਥੋੜਾ ਜਿਹਾ ਹੋਰ ਨਹੀਂ ਹੈਗਾ ਕੋਈ ਹੋਰ ਫਲੇਵਰ ਯਾਰ ਇੰਜ ਕਰਕੇ ਸਰਕਸ ਚ ਬੜਿਆ ਸਾਰੇ ਬਾਂਦਰ ਕਹਿੰਦੇ ਉਹ ਲੋ ਨੋਨੀ ਆ ਗਿਆ ਨੋਨੀ ਆ ਘੰਟਾ ਸਾਥ ਖਾ ਲਿਆ ਸਾਲੇ ਆਪਣੇ ਨੂੰ ਨਾ WhatsApp ਤੇ ਸੀਜ ਘੜ ਕੇ ਸੱਸਦੀ ਕਹਿੰਦਾ ਇਹਦਾ ਕੀ ਕਰਨਾ ਹੁਣ ਉਹ ਯਾਰ ਇੱਕ ਨਾਈ ਦੀ ਦੁਕਾਨ ਤੇ ਗਿਆ ਕਹਿੰਦਾ ਮੁੱਛਾਂ ਵਾਲਾ ਕਹਿੰਦਾ ਉਹ ਪਈਆਂ ਲੈ ਜਾ ਇੱਕ ਨਾਈ ਕੋਲ ਇਹਨੂੰ ਕੁੱਟ ਪੈ ਗਈ ਉਹਦੀ ਦੁਕਾਨ ਤੇ ਜਾ ਕੇ ਇੱਕ ਤਸਵੀਰ ਨਾਲ ਹੱਥ ਕਰ ਕਰਕੇ ਕਹਿੰਦੇ ਐ ਨਹੀਂ ਕਟਿੰਗ ਕਰਦੇ ਉਹ ਕਹਿੰਦਾ ਇਹ ਮੇਰੇ ਪੀਰਾਂ ਦੀ ਤਸਵੀਰ ਉਹਦੇ ਚੰਗੇ ਚਿੱਤਰ ਮੇਰੇ ਯਾਰ ਸਰਕਸ ਦੇ ਵਿੱਚ ਨਾ ਰੱਸੇ ਦੇ ਚੜਦਾ ਹੁੰਦਾ ਸੀ
ਤੇ 10-15 ਸਾਲ ਇਹ ਰਸੇ ਤੇ ਟੱਪਦਾ ਰਿਹਾ ਤੇ ਯਕਦਮ ਕਿਤੇ ਘਰ ਦੇ ਨੇ ਕਿ ਤੇਰਾ ਵਿਆਹ ਤੇ ਬਰਾਤ ਹੀ ਵੇਦੇ ਜਾਣ ਡਿਆ ਕਹਿੰਦੇ ਸਾਲੇ ਵੇਲਾ ਕਰੋ ਤਾਂ ਬਿਰੋਂ ਸਾੜੀ ਪਾ ਕੇ ਕੀ ਫੈਸਲਾ ਕਰਨ ਦਿਆ ਮੈਂ ਕਿਹਾ ਆ ਗਈ ਕਹਿੰਦਾ ਮਸ਼ਹੂਰ ਯਾਦ ਆਉਂਦੇ ਹੀ ਯਾਰ ਸਰਕਸ ਕੰਮ ਕਰਦਾ ਸੀ ਸਵੇਰੇ ਘਰੋਂ ਰੋਟੀ ਖਾ ਕੇ ਛੋਟੀ ਸਾਈਕਲ ਉੱਤੇ ਨਿਕਲਦੇ ਕਿਤੇ ਮੈਂ ਕੰਮ ਤੇ ਚੱਲ ਉਹਨੇ ਸਿਰ ਤੇ ਚਲਾਈ ਦੀ ਕੰਮ ਤੇ ਚੱਲ ਸਰਕਲ ਦਾ ਕੰਮ ਕਰਦਾ ਸੀ ਇਹਦਾ ਭਾਵੇਂ ਕਿਹੜਾ ਕਹਿ ਦੇ ਸਰਕਲ ਦਾ ਕੰਮ ਕਰਦਾ ਤੇ ਬੁੜੇ ਦੇ ਸਿਰ ਪਾ ਤੇ ਬੱਕਰਾ ਖਲਾ ਰਹਿੰਦੇ ਆ ਤੇ ਜਵਾਬ ਹੁਣ ਕੋਈ ਓਏ ਝੂਠੇ ਸਿਰਪ ਪੀਣ ਵਾਲਿਆ ਸਰਕਸ 'ਚ ਕੰਮ ਕਰਨ ਲੱਗ ਗਿਆ ਉਸਤਾਦ ਤੇ ਐਵੇਂ ਇੱਕ ਜਾ ਕੇ ਬਾਂਦਰ ਨੂੰ ਕਹਿੰਦੇ ਜੀ ਜੇ ਤੂੰ ਨਹੀਂ ਜਾਣਾ ਤੇ ਤੇਰੇ ਕੱਪੜੇ ਮੈਂ ਪਾ ਲਾਂ ਓਏ ਦੇ ਹੁਣ ਉਹਨੂੰ ਵੀ ਜਵਾਬ ਉਹ ਬਗੈਰ ਯੈਸ ਕਰਨ ਤੋਂ ਹੈਲੋ ਹੈਲੋ ਕਰਨ ਵਾਲੇ ਉਹ ਦੇ ਜਵਾਬ ਹੈ ਉਹ ਖੁੱਡੇ 'ਚ ਬਹਿ ਕੇ ਪੂਰੇ ਰਿਸ਼ਤੇਦਾਰ ਦੇ ਚੁਗਲੀਆਂ ਕਰਨ ਵਾਲਿਆ ਇਹਨੇ ਆਪਣੇ ਰਿਸ਼ਤੇਦਾਰਾਂ ਕੋ ਮਾਰ ਖਾ ਲਈ ਕਿਉਂ ਕਹਿੰਦਾ 13 ਫਾਲੋਅਰ ਟਿਕਟੌਕ ਤੇ ਆ ਤੇ ਸਾਡੇ 'ਚ ਮਾਸਕ ਲਾ ਕੇ ਫਿਰਨ ਡੇ ਟਿਕਟੌਕ ਓਏ ਦੇ ਜਵਾਬ ਔਰ ਰਸਗੁੱਲਾ ਚੂਸ ਕੇ ਦੁਬਾਰਾ ਰੱਖਣਾ ਸਰਕਸ ਕੰਮ ਕਰਦਾ ਸੀ ਇੱਕ ਦਿਨ ਕਿਤੇ ਲੇਟ ਗਿਆ ਤੇ ਸ਼ੇਰ ਨੂੰ ਫੋਨ ਕਰਕੇ ਆਉਣਾ ਕਿੱਥੇ ਰਿਹਾ ਗਾ ਨੋਨੀ ਆ ਯਾਰ ਕੰਮ ਤੋਂ ਬੈਠੇ ਆ ਸਰਕਸ 'ਚ ਕੰਮ ਕਰਦਾ ਸੀ ਬਾਬਾ ਜੀ ਇੰਜ ਕਰਕੇ ਸ਼ੇਰਾਂ ਵਾਲੀ ਐਟਮ ਕਰਕੇ ਨਿਕਲ ਆਈ ਆ ਤੇ ਜੋਕਰ ਛਿੱਤਰ ਮਾਰਨ ਦੇ ਕਹਿੰਦਾ ਉਹ ਪੈਰ ਤੋਂ ਮਿੱਦੇ ਆਈ ਸਰਕਸ 'ਚ ਕੰਮ ਕਰਦਾ ਸੀ ਇਹਨੇ ਏਡੀ ਖਤਰਨਾਕ ਬਾਜ਼ੀ ਮਾਰੀ ਤੇ ਬਾਂਦਰ ਪਿੱਛੇ ਖਲੋਤੇ ਕਹਿੰਦੇ ਨੋਨੀ ਸਰਕਸ ਜੀ ਸੀਗਾ ਤੇ ਸ਼ੇਰਾਂ ਵਾਲੀ ਆਈਟਮ ਕਰਕੇ ਸ਼ੇਰ ਤੇ ਦੋਵੇਂ ਜਣੇ ਵਾਪਸ ਜਾਣ ਦੇ ਤੇ ਸ਼ੇਰ ਇਹਨੂੰ ਕਹਿਣ ਡਿਆ ਆ ਜੀ ਫਿਰ ਟਾਈਮ ਨਾਲ ਸਵੇਰੇ ਯਾਰ ਸਰਕਸ 'ਚ ਕੰਮ ਕਰਦਾ ਸੀ ਕਿਤੇ ਅੱਗ ਵਾਲੇ ਕੜੇ 'ਚੋਂ ਨਿਕਲਿਆ ਸੀ ਇੰਜ ਛਾਲ ਮਾਰਨ ਤੋਂ ਪਹਿਲੇ ਫੂਕ ਮਾਰ ਕੇ ਫੇਰ ਲੰਘ ਗਿਆ ਪਹਿਲੇ ਕੜਾ ਵੀ ਹੱਥ ਇੱਕ ਸ਼ੇਰ ਮਸ਼ੂਕ ਨੂੰ ਪ੍ਰੈਸ ਕਰਨ ਵਾਸਤੇ ਬਨੇਰੇ ਤੇ ਉਹਨੇ ਪੁੱਠੀ ਕਲਾਵਾਜੀ ਮਾਰੀ ਤੇ ਟਰਾਂਸਫਾਰਮਰ ਤੇ ਜਾ ਪਿਆ ਸਰਕਸ ਵਾਲੀ ਐਟਮ ਘਰ ਕਰ ਰਿਹਾ ਕਿ ਇੰਜ ਅਖਬਾਰ ਬੁੜੇ ਤੇ ਪਾ ਕੇ ਤੇ ਛੁਰੀਆਂ ਮਾਰ ਰਿਹਾ ਇੰਜ ਪਹਿਲੀ ਉਹ ਮਾਰੀ ਉਹ ਡੇਲੇ 'ਚ ਵੱਜੀ ਉਹ ਕਹਿੰਦਾ ਉਹ ਨੋਨੀ ਮੈਂ ਮਰ ਗਿਆ ਸਰਕਸ ਜੀ ਸ਼ੇਰ ਨੂੰ ਕਹਿੰਦਾ ਤੂੰ ਕੜੇ 'ਚ ਲੰਘਣਾ ਵਾ ਸ਼ੇਰ ਨੇ ਚਪੇੜ ਮਾਰੀ ਕਹਿੰਦਾ ਤੂੰ ਲੰਘ ਕੇ ਵਿਖਾ ਕੁੱਤੇ ਨੂੰ ਟਾਈਮ ਪੁੱਛਿਆ ਇਹਨੇ ਸਰਕਸ 'ਚ ਉਹਨੇ ਕਿਹਾ 5:30 ਹੋ ਗਏ ਉਹ ਕਹਿੰਦਾ ਉਹ 5:30 ਹੋ ਗਏ ਸਰਕਸ 'ਚ ਨੇ ਕੁੱਤੇ ਨੂੰ ਟਾਈਮ ਪੁੱਛਿਆ ਉਹ ਕਹਿੰਦਾ ਕੀ ਬਾਰ-ਬਾਰ ਟਾਈਮ ਪੁੱਛਦੇ ਆ ਛੁੱਟੀ ਹਲੇ ਬੜੀ ਲੇਟ ਕੰਮ ਕਰ ਇਹਨੇ ਵੀ ਸਰਕਸ 'ਚ ਕੁੱਤੇ ਕੋਲ ਟਾਈਮ ਪੁੱਛਿਆ ਕਹਿੰਦਾ 4 ਵਜੇ 2 ਮਿੰਟ ਹੋ ਗਏ ਉਹ ਡੱਬੇ ਜਾਣੇ ਨਹੀਂ ਕਾਦੇ ਬੰਦਾ ਗਾਇਬ ਕਰਨ ਵਾਲੀ ਬੜੇ ਨੂੰ ਬਰੇਰੀ ਤੋਂ ਧੱਕਾ ਦੇ ਕਹਿੰਦਾ ਦੇਖੋ ਕਿੱਧਰ ਗਿਆ ਸਰਕਸ 'ਚ ਉਹ ਐਟਮ ਕਰਤੀ ਜਿਹੜੀ ਦਰਮਿਆਨ 'ਚੋਂ ਕੱਟ ਕੇ ਨਹੀਂ ਆਇਆ ਕਰ ਦਿੰਦੇ ਤੇ ਜੋੜਨਾ ਨਹੀਂ ਸੀ ਕਹਿੰਦਾ ਉਹਨਾਂ ਨੂੰ ਕਹਿੰਦਾ ਭਾਈ ਤੁਸੀਂ ਜਿੱਦਾਂ ਲਿਆਏ ਸੀ ਉਦਾਂ ਦੇ ਦਿੱਤੇ ਸਰਕਸ 'ਚੋਂ ਵਿੱਚ ਚੌਧਾ ਕਰਨ ਵਾਲੀ ਆਈਟਮ ਕਰਤੀ ਭਾਈ ਆਪਣੇ ਬੁੜੇ ਨਾਲ ਤੇ ਸੱਚੀ ਮੁੱਚੀ ਦੀ ਯਾਰੀ ਨਾਲ ਕਰਤੀ ਯਾਰ ਸਰਕਸ ਨੇ ਏਦਾਂ ਕਰਨ ਵਾਲੀ ਆਈਟਮ ਕਰਤੀ ਹੁਣ ਜੋੜਨ ਨੇ ਡਿਆ ਤੇ ਹੁਣ ਕਹਿੰਦਾ ਅੱਧਾ ਤੁਸੀਂ ਰੱਖ ਲਓ ਤਾਂ ਮੈਂ ਰੱਖ ਲੈਂਦਾ ਅੱਧਾ ਬੰਦਾ ਕੱਟਣ ਵਾਲੀ ਆਈਟਮ ਕੀਤੀ ਉਹ ਮੁੜ ਕੇ ਜੁੜੇ ਨੇ ਤੇ ਬਹਿ ਕੇ ਉੱਥੇ ਮੈਜਿਕ ਰਲਾਉਂਦੇ ਅੱਧਾ ਕਰਨ ਵਾਲੀ ਆਈਟਮ ਕੀਤੀ ਤੇ 6 ਮਹੀਨੇ ਜੁੜਿਆ ਨਹੀਂ ਉਹਨੂੰ ਆਪ ਲੱਤਾਂ ਤੋਂ ਫੜ ਕੇ ਸੈਰ ਕਰਾਉਣ ਡਿਆ ਇੱਕ ਖੰਡੇ ਬੰਦੇ ਨੂੰ ਕੁੱਟੀ ਜਾਵੇ ਕਹਿੰਦਾ ਮੇਰਾ ਸਿੱਧਾ ਨਾਂ ਲਿਆ ਫੌਤ ਕੀ ਤਾਂ ਛਿੱਤਰ ਪੈ ਗਏ ਅੱਛਾ ਉੱਥੇ ਦਰੀ ਤੇ ਬੈਠ ਕੇ ਸਿਗਰਟ ਲਾ ਕੇ ਤੇ ਛੱਲੇ ਕੱਢਣ ਦਿਆ ਉੱਥੇ ਇਹਦਾ ਭਰਾ ਇੱਕ ਗੂੰਗਾ ਸੀਗਾ ਉਹਨੂੰ ਸਿੰਗਰ ਬਣਾ ਕੇ ਤੇ ਡਬਿੰਗ ਵਾਲਾ ਰੱਖ ਦਿੱਤਾ ਹੋਇਆ ਉਹ ਡਬਿੰਗ ਕਰ ਦਿੰਦਾ ਯਾਰ ਇਹਦਾ ਇੱਕ ਭਰਾ ਕਾਣ ਉਹਦੀ ਡਬਿੰਗ ਕਰਦਾ ਸੀਗਾ ਚਿੱਟਾ ਲੱਠੇ ਦਾ ਸੂਟ ਫੁੱਲ ਮਾਇਆ ਲੱਗੀ ਤੇ ਮੈਨੂੰ ਕਹਿੰਦਾ ਤੇਰਾ ਭਰਾ ਚੱਲਾ ਵਿਆਹ ਤੇ ਮੈਂ ਪਿੱਛੇ ਕੀਤਾ ਉੱਥੇ ਇੱਕ ਪਾਸੋਂ ਟਰੰਕ ਫੜ ਕੇ ਤੁਰਿਆ ਜਾਂਦਾ ਯਾਰ ਫੌਤ ਗਈ ਦਰੀ ਤੇ ਉੱਠਣ ਲੱਗਾ ਤਾਂ ਨਾਲ ਦੇ ਬੰਦਿਆਂ ਨੂੰ ਕਹਿੰਦਾ ਚੱਲੀਏ ਇੱਥੇ ਤਾਂ ਬੋਰ ਹੋਣ ਡਏ ਉਹ ਕਹਿੰਦਾ ਭਾਈ ਯਾਰ ਫੌਤ ਗਈ ਦਰੀ ਤੇ ਬੈਠਾ ਘਰੋਂ ਫੋਨ ਆ ਗਿਆ ਤੇ ਉੱਥੇ ਕਹੀ ਜਾਣਾ ਤੈਨੂੰ ਇਹ ਯਕੀਨ ਆਉਂਦਾ ਮੈਂ ਕਿਤਨਾ ਗੱਲ ਕਲਾ ਬੋਲੇ ਫੌਤ ਕੀ ਤੇ ਬੈਠਾ ਤੇ ਫੋਨ ਸੁਣ ਰਿਹਾ ਉਹ ਯਾਰ ਰੈਕ ਲਾ ਬੈੱਡ ਥੱਲੇ ਹੀ ਪਿਆ ਵਾ ਮੈਂ ਹੁਣ ਫੌਤਗੀ ਤੇ ਬੈਠਾ ਠਹਿਰ ਕੇ ਕਰੀ ਫੋਤਕੀ ਤੇ ਗਿਆ ਉਹਨੇ ਤੇ ਫੋਤਕੀ ਹੋਈ ਆ ਕਹਿੰਦਾ ਚੱਕ ਲੋ ਜਨਾਇਆ ਯਾਰ ਅਸੀਂ ਸਰਦਾਰ ਜੀ 3 ਵੇਖਣ ਜਾਣਾ ਕੀ ਯਾਰ ਫੌਤਗੀ ਤੇ ਬੈਠਾ ਰੋਈ ਜਾਵੇ ਜ਼ਾਰੋ ਪੁੱਤਰ ਧਾਹਾ ਮਾਰ ਉਹ ਇੱਕ ਬੰਦਾ ਕਹਿੰਦਾ ਤੁਹਾਨੂੰ ਬਹੁਤ ਅਫਸੋਸ ਹੋਇਆ ਕਹਿੰਦਾ ਨਹੀਂ ਮੰਜਾ ਮੇਰੇ ਪੈਰ ਤੇ ਆ ਇੱਕ ਫੌਤਗੀ ਤੇ ਬੈਠਾ ਰੋਈ ਜਾਂਦੇ ਆ ਉਹ ਜਿਹਦਾ ਭਰਾ ਫੌਤ ਹੋਇਆ ਉਹ ਆ ਕਹਿੰਦਾ ਯਾਰ ਇਸ ਬੰਦੇ ਨੇ ਮੇਰੇ ਕੋਲ ਥੱਪੜ ਖਾ ਲੈਣੇ ਐਵੇਂ ਬੇਫੋਕੇ ਰੋਈ ਜਾਂਦੇ ਆ ਇੱਕ ਬੰਦੇ ਨੇ ਚਾਈਨਾ ਦੀ ਟੁੱਟੀ ਪੁਰਾਣੀ ਮੋਟਰਸਾਈਕਲ ਲਈ ਤੇ ਉਹਨੂੰ ਵੇਖ ਕੇ ਰੋਣ ਲੱਗ ਪਿਆ ਕਹਿੰਦਾ ਅਸੀਂ ਕਿੰਨੇ ਗਰੀਬ
ਸਾਰੇ ਜਨਾਜ਼ੇ ਵਾਸਤੇ ਫੋਨ ਕਰੀ ਜਾਂਦੇ ਭਈ ਤੇ ਆਪ ਹਮਾਮ ਤੇ ਡਰਾਇਰ ਲਵਾਉਂਦੇ। ਯਾਰ ਸੋਹਣੀ ਚੌਜ ਖਲੋਤਾ ਲੇਸ ਖਾਣੇ ਉਧਰ ਅੱਬੂ ਤੇ ਮੂੰਹ ਸਾਫ਼ ਕਰਕੇ ਜੀ ਅੱਬੂ ਜੀ ਡੋਲੀ ਲੈ ਕੇ ਜਾਂਦੇ 4 ਬੰਦੇ ਤੇ ਉਹਨੂੰ ਕਹਿੰਦਾ ਇਹਨੂੰ ਟਾਇਰ ਹੀ ਲਵਾ ਲਓ। ਅੱਬੇ ਨੂੰ ਟੈਗ ਹੋਇਆ, ਉਹਨੂੰ ਕਹਿੰਦਾ ਅਬ ਤੇਰਾ ਕਾ ਹੋਗਾ ਕਾਲੀਆ। ਇਹਦੇ ਬੁੜੇ ਨੂੰ ਫਾਂਸੀ ਹੋ ਗਈ ਭਾਈ ਤੇ ਉਹਦੇ ਸਾਹਮਣੇ ਕਹਿੰਦੇ ਆ ਆਪਣੀ ਤੋਂ ਜੈਸੇ। ਇਹਦੇ ਅੱਬੇ ਨੂੰ ਫਾਲਜ ਹੋ ਗਿਆ ਤੇ ਲੋਕ ਇਹਨੂੰ ਕਹਿਣ ਉਹ ਤੂੰ ਵਾਟਾ ਵਾਲੇ ਦਾ ਮੁੰਡਾ ਵਾ। ਇਹਦੇ ਬੁੜੇ ਨੂੰ ਫਾਲਜ ਹੋ ਗਿਆ, ਕਹਿੰਦਾ ਹੁਣ ਦਸਤਾਨੇ ਮੈਂ ਰੱਖ ਲਾਂ। ਇਹਨੂੰ ਡਾਕਟਰ ਨੇ ਕਿਹਾ ਤੈਨੂੰ ਪੱਥਰੀ ਆ, ਉਹਨੇ 2-3 ਪੱਥਰੀਆਂ ਹੋਰ ਸੁੱਟਤੀਆਂ ਅੰਦਰ, ਕਹਿੰਦਾ ਖੂਰਾ ਬਣ ਜਾਏਗਾ। ਇਹਦੇ ਅੱਬੂ ਨੂੰ ਇੱਕ ਸਾਈਡ ਤੋਂ ਸਾਰਾ ਫਾਲਜ ਹੋਇਆ, ਪਾਲਾ ਇਲਾਜ ਨਹੀਂ ਕਰਾਉਣ ਡਿਆ, ਕਹੀ ਜਾਣਾ ਸੂਟ ਨੂੰ ਵੱਟ ਪਾਤੇ ਸਾਰੇ। ਇਹਦੇ ਬੁੜੇ ਨੂੰ ਫਾਲਜ ਹੋ ਗਿਆ ਤੇ ਉਸੇ ਬਾਂਹ ਤੇ ਸੋਟੀਆਂ ਮਾਰੀ ਜਾਂਦੇ ਆ, ਕਹਿੰਦਾ ਤੈਨੂੰ ਕਿਹੜਾ ਦਰਦ ਹੁੰਦੀ। ਇੰਨੀਆਂ ਪੱਥਰੀਆਂ ਗੁੱਦੇ ਜਦੋਂ ਜੰਪ ਲੱਗਦਾ ਤੇ ਖੜਖੜ ਦੀ ਆਵਾਜ਼ ਆਉਂਦੀ। ਇੱਕ ਰੇਲਵੇ ਵਾਲੇ ਨੇ ਇਹਨੂੰ ਰੱਖਿਆ, ਉਹ ਇਹਨੂੰ ਖੜਕਾਉਂਦਾ ਸੀ, ਉਹਦਾ ਖੋਤਾ ਬਚਦਾ। ਯਾਰ ਇਹਦੇ ਗੁਰਦੇ 'ਚ ਐਡੀਆਂ ਪੱਥਰੀਆਂ ਸੀ, ਇੱਕ ਫੌਜੀ ਵਾਲੀ ਦੇਰ ਤੋਂ ਯਕਦਮ ਬਹਿ ਕੇ ਉੱਠਿਆ, ਥੱਲੇ ਰੋਡ ਹੀ ਰੋਡ ਹੋਇਆ। ਖੁਸਰਾ ਸੀ, ਇੰਨੀਆਂ ਪੱਥਰੀਆਂ ਘੁੰਗਰੂ ਬਣਨੇ ਨਹੀਂ ਪੈਂਦੇ। ਛਨ ਛਨ ਇਹਦੇ ਵੀ ਇੰਨੀਆਂ ਪੱਥਰੀਆਂ ਤੇ ਰਾਤ ਨੂੰ ਵਾਸ਼ਰੂਮ ਕਰਨ ਗਿਆ ਤੇ ਇਹਦੀ ਬੁੱਢੀ ਕਹਿੰਦੀ ਤੁਸੀਂ ਕੀ ਚੰਜ ਲਾਈ ਆ ਸੋਇਓ। ਲੱਗ ਲਾਨਤ ਤੇਰੇ ਤੇ। ਇੰਨੀਆਂ ਪੱਥਰੀਆਂ ਸੀ, ਰਾਤ ਸੁੱਤਾ ਪਿਆ ਜੇ ਕਰਕੇ ਪਾਸਲੇ ਆਵਾਜ਼ ਆਉਣੀ ਛਨ 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 ਛਨ। ਇੰਨੀਆਂ ਪੱਥਰੀਆਂ ਸੀਗੀਆਂ, ਆਪਰੇਸ਼ਨ ਕਰਾਉਣ ਗਿਆ ਵਾ ਤੇ ਡਾਕਟਰ ਕਈ ਨਾਲ ਕੱਢਣ ਦੇ। ਡਾਕਟਰ ਕਿਹਾ 4 ਫੁੱਟ ਦੀ ਕਦਾਈ ਤੋਂ ਬਾਅਦ ਪੱਥਰੀਆਂ ਸ਼ੁਰੂ ਹੋਣੀਆਂ। ਯਾਰ ਇਹਨੂੰ ਡਾਕਟਰ ਕਿਹਾ ਇਹਦੇ ਪੱਥਰੀਆਂ ਵਾ ਤੇ ਨਿੱਕਾ ਜਿਹਾ ਬੰਬ ਖਾਣ ਡਿਆ। ਇਹ ਐਡਾ ਬੇਵਕੂਫ ਆ। ਇਹਦਾ ਭਰਾ ਕੰਮ ਤੋਂ ਆਇਆ, ਉਹਨੇ ਆ ਕੇ ਮੋਟਰਸਾਈਕਲ ਖਿਲਾਰੀ ਆ ਤੇ ਉਹਦੇ ਇੰਜਣ ਤੇ ਰੱਖ ਕੇ ਪੱਟ ਵਾਲੀ ਬੋਟੀ ਗਰਮ ਕਰਨ ਦੇ। ਯਾਰ ਚੌਚ ਖਲੋਤਾ ਤੇ 11 ਬਾਈ ਆਈ ਤੇ ਉਹਨੂੰ ਕਹਿੰਦਾ ਮੇਰੇ ਬੂਹ ਲੈਣਾ, ਤੁਸੀਂ ਪਾਓ 11 ਬਾਈ 'ਚ ਮੈਂ ਸਟਿੰਗ ਪੀ ਕੇ ਆਇਆ ਬਸ। ਇਹਦਾ ਇੱਕ ਭਰਾ ਗੂੰਗਾ ਵਾ, ਇੱਕ ਬੋਲਾ ਵਾ ਤੇ ਇੱਕ ਕੁੱਬਾ ਵਾ। ਲੈ ਤਿੰਨੇ ਕਹਿੰਦਾ ਡੈਮੇਜ ਆ। ਇਹਦਾ ਇੱਕ ਭਰਾ ਬੋਲਾ ਵਾ, ਉਹ ਸਾਰੇ ਘਰ 'ਚ ਹੀ ਕਹਿੰਦੇ ਸਾਇਲੈਂਟ। ਇਹਦਾ ਇੱਕ ਭਰਾ ਬੋਲਾ ਸੀਗਾ, ਉਹਦਾ ਬੁੜਾ ਕਹਿੰਦਾ ਓ ਯਾਰ ਉਹ ਬੋਲੇ ਨੂੰ ਝੁੱਗੀ ਚ ਵਾੜੋ। ਯਾਰ ਇਹਦਾ ਇੱਕ ਭਰਾ ਬੋਲਾ ਵਾ, ਉਹ ਜਿਹੜੀ ਗੱਲ ਹੌਲੀ ਨਹੀਂ ਹੁੰਦੀ ਉਹ ਵੀ ਉੱਚੀ ਹੁੰਦੀ। ਇਹ ਕਿੱਧਰ ਆ ਗਿਆ ਵਾ? ਉਹ ਮੂੰਹ ਚ ਕਹਿੰਦੇ ਹੁੰਦੇ ਆ ਕਿੱਧਰ ਆ ਗਿਆ ਯਾਰ। ਓਏ ਹੋਏ ਘਰ ਰੌਲਾ ਪਾਇਆ, ਉਹਨੂੰ ਹਿੱਸਾ ਦਿਓ ਹਿੱਸਾ ਦਿਓ। 3 ਘੰਟੇ ਉਹਨਾਂ ਨੇ ਪਰਿਆ ਕੀਤੀ ਤੇ ਇੱਕ ਪਾਵਾ ਆਇਆ ਬਸ। ਘਰ ਫੁੱਲ ਰੌਲਾ ਪਾਇਆ, ਕਹਿੰਦਾ ਮੈਨੂੰ ਹਿੱਸਾ ਦਿਓ ਹਿੱਸਾ ਦਿਓ। ਅੱਧੇ ਘੰਟੇ ਬਾਅਦ ਇਹਦਾ ਬੁੜਾ ਕਹਿੰਦੇ ਓ ਯਾਰ ਇਹਨੂੰ ਸਮਝਾਓ, ਕਿਰਾਏ ਦੇ ਮਕਾਨ 'ਚ ਨਹੀਂ ਹਿੱਸਾ। ਗਲੀ 'ਚ ਰੌਲਾ ਪਾਇਆ ਹੋਇਆ ਵਾ, ਮੈਂ ਹਿੱਸਾ ਲੈਣਾ ਮੈਂ ਹਿੱਸਾ ਲੈਣਾ। ਮਹੱਲੇਦਾਰ ਇਕੱਠੇ ਹੋ ਗਏ, ਉਹ ਭਾਈ ਦੇ ਹਿੱਸਾ ਇਹਨੂੰ। ਇਹ ਕਾਹਦਾ ਹਿੱਸਾ ਮੰਗਦਾ ਵਾ? ਕਹਿੰਦਾ ਅੰਦਰ ਪੀਜ਼ਾ ਮੰਗਾ ਬੈਠੇ। ਹਿੱਸਾ ਮੰਗਿਆ। ਘਰ ਕਹਿੰਦਾ ਮੈਂ ਹਿੱਸਾ ਲੈਣਾ, ਉਹ ਕਹਿੰਦੇ ਪਹਿਲੇ ਤੂੰ ਕਹਿੰਦਾ ਸੀ ਮੈਂ ਮੋਬਾਈਲ ਲੈਣਾ। ਫਿਲਮ 'ਚ ਵਿਲਨ ਆਇਆ ਤੇ ਉਹਨੇ ਕਿਹਾ ਹੀਰੋ ਚੁੱਕ ਲੈਣਾ, ਹੀਰੋ ਨੇ ਕਿਤੇ ਲੇਟ ਸੀ, ਰਾਜ ਕੋ ਗੁਜ਼ਰਾ ਚੁੱਕ ਲਿਆ। ਉਹ ਕਹਿੰਦਾ ਫਿਰ ਉਹ ਸ਼ਾਟ ਸੀਗਾ, ਤੂੰ ਯਾਰ ਉਹ ਚੁੱਕ ਲਿਆ। ਫਿਲਮ ਦੇ ਵਿੱਚ ਹੀਰੋ ਬਣ ਗਿਆ ਉਸਤਾਦ ਤੇ ਉੱਥੇ ਇਹਨੇ ਵਿਲਨ ਦੇ ਨਾਲ ਇੰਜ ਥੋੜਾ ਜਿਹਾ ਰੋਬ ਨਾ ਬੋਲਿਆ, ਉਹ ਸੀਰੀਅਸ ਹੋ ਗਿਆ, ਕਹਿੰਦਾ ਮੈਂ ਕਰਾਂ ਤੇਰੀ ਤਬੀਅਤ ਠੀਕ। ਯਾਰ ਇੱਕ ਮਾਰਨਿੰਗ ਸ਼ੋਅ 'ਚ ਗੈਸਟ ਗਿਆ, ਉਹਨੇ 5 ਮਿੰਟਾਂ ਬਾਅਦ ਕੱਢਤਾ। ਮੈਂ ਕਿਹਾ ਕੱਢਿਆ, ਉਹ ਕਹਿੰਦਾ ਚਾਹ ਤੇ ਸੁੱਟਦਾ ਲਾ ਕੇ ਪੀਣ ਡਿਆ। ਯਾਰ ਪਹਿਲੇ ਦਿਨ ਜਿਮ ਗਿਆ, ਇਹਨੇ ਦੇਖਿਆ ਸਾਰੇ ਜਿਹੜੇ ਜਿਮ ਕਰਦੇ ਨਾ ਬੋਤਲਾਂ ਲੈ ਕੇ ਨਾ ਕੋਈ ਪਾ ਕੇ ਫਿਰਨ ਡੇ, ਤੇ ਗੁੱਸੇ 'ਚ ਦੂਜੇ ਦਿਨ ਗਿਆ ਤਾਂ ਨੀਲੀ ਗਾਂ ਚੱਕ ਕੇ ਫਿਰੀ ਜਾਣ। ਇੱਕ ਵਿਆਹ ਤੇ ਗਿਆ, ਉੱਥੇ ਮੁੱਛਾਂ ਨੂੰ ਵੱਟ ਦੇ ਕੇ ਢੋਲਕੀ ਤੇ ਚਮਚੀ ਮਾਰ ਰਹੀ। ਜਿਮ 'ਚ ਗਿਆ ਭਾਈ, ਜਿਮ 'ਚ ਪਹਿਲੇ ਦਿਨ ਹੀ ਮੈਂ ਵੀ ਚੱਲਾ ਸੀ। ਅੱਛਾ ਇਹ ਪਹਿਲੇ ਚਲ ਗਏ ਦਿਨ ਤੇ। ਜਿਮ 'ਚ ਗਿਆ, 2-3 ਇੰਜ ਡੰਬਰ ਕਰ ਕੇ ਤੇ ਉੱਥੇ ਆਪਣੀ ਨਾਨ ਟਿੱਕੀ ਖੋਲ ਕੇ ਬੈਠੇ। ਨਹੀਂ ਦੌੜਨ ਵਾਲੀ ਮਸ਼ੀਨ ਤੇ ਇੰਨਾ ਦੌੜਿਆ, ਰਾਤ ਨੂੰ ਸੁੱਤਾ ਪਿਆ ਵੀ ਨਹੀਂ ਕਰਦਾ। ਜਿਮ 'ਚੋਂ ਛਿੱਤਰ ਪੈਂਦੇ ਇਹਨੂੰ। ਅੱਛਾ ਲੈ ਫਿਰ ਜਿਮ 'ਚੋਂ ਛਿੱਤਰ ਪੈਂਦੇ ਇਹਨੂੰ। ਉਹ ਭੱਜਣ ਵਾਲੇ ਸਾਈਕਲ ਤੇ ਇੱਕ ਬੰਦਾ ਭੱਜਣ ਦਿਆ ਤੇ ਉਹਨੂੰ ਲਿਫਟ ਕਹੀ ਯਾਰ। ਜਿਮ ਚੋਂ ਛਿੱਤਰ ਪੈ ਗਏ ਇਹਨੂੰ ਉਸਤਾਦ, ਇਹਨੇ ਡੰਮਰ ਚੁੱਕਿਆ ਤੇ ਉਹਨਾਂ ਨੇ ਵੇਖ ਲਿਆ। ਯਾਰ ਜਿਮ 'ਚ ਇੱਕ ਭਾਈ ਸਾਈਕਲ ਤੇ ਐਂ ਤੇਜ਼ ਦੌੜਨ ਡਿਆ ਤੇ ਐਂ ਵੇਖ ਕਹਿੰਦਾ ਓਏ ਤੂੰ ਹਲੇ ਇੱਥੇ ਹੀ ਆ। ਯਾਰ ਉਹ ਭਾਈ ਇੰਜ ਕਰਕੇ ਮਸ਼ੀਨ ਤੇ ਦੌੜਨ ਡਿਆ, ਤੂੰ ਚੜ੍ਹ ਕੇ ਕਹਿੰਦਾ ਕੱਢ ਲਾ, ਉਹ ਕੱਢ ਦੇ। ਉਹ ਇੱਕ ਬੰਦਾ ਭੱਜਣ ਦਿਆ ਮਸ਼ੀਨ ਤੇ ਉਹਨੂੰ 50 ਰੁਪਏ ਦੇ ਕੇ ਕਹਿੰਦਾ 2 ਕੈਪਟਨ ਫੜੀ ਲਈ। ਯਾਰ ਜਿਮ ਵਾਲਾ ਟ੍ਰੇਨਰ ਸਾਰੀ ਰਾਤ ਨੂੰ ਲੱਭਦਾ ਲੱਭਿਆ ਨਹੀਂ, ਬਾਅਦ 'ਚ ਪਤਾ ਲੱਗਾ ਜਿਹੜੇ ਇੰਜ ਕਰਕੇ ਤਾਂ ਨਹੀਂ ਛੱਡੀ ਤੇ ਉਹਨਾਂ ਉੱਪਰ ਚੜਿਆ ਹੋਇਆ। ਯਾਰ ਐਡਾ ਚੇਜ਼ੇ ਬਾਅਦ ਆ ਨਾ, ਜਿਮ ਵਾਲੀ ਸਾਈਕਲ ਹੀ ਨਹੀਂ, ਉਹ ਵੀ ਸ਼ੌਲ ਜਿਹਾ ਕੈਂਚੀ ਚਲਾਉਣ ਡਿਆ।
ਉਹ ਤਾਂ ਸਹੀ ਚਲਾ ਗਿਆ। ਉਹ ਜਿਮ 'ਚ ਜਿਹੜੀ ਲੰਮੇ ਪੈ ਕੇ ਨਹੀਂ ਵਰਦਸ਼ ਕਰਦੇ, ਉੱਥੋਂ ਬੰਦੇ ਨੂੰ ਉਠਾ ਕੇ ਕਹਿੰਦਾ 1 ਮਿੰਟ ਯਾਰ ਅੱਖਾਂ 'ਚ ਟੂਪ ਪੜ। ਯਾਰ ਉਹ ਜਿਹੜੀ ਮਸ਼ੀਨ ਤੂੰ ਕਿਹੜਾ ਲੰਮੇ ਪੈਣ ਵਾਲੀ ਉੱਤੇ ਪੈ ਕੇ ਨੇ ਇੱਕ ਵਾਰੀ ਇੰਜ ਕੀਤਾ ਟ੍ਰੇਨਰ ਕਹਿੰਦਾ ਨੋਨੀ ਉਹ ਨੋਨੀ ਉੱਠੋ। ਪਹਿਲੇ ਦਿਨ ਜਿਮ 'ਚ ਗਿਆ, ਪਹਿਲੇ ਦਿਨ ਹੀ ਅੱਛਾ ਥੋੜੀ ਜੀ ਵਰਦਸ਼ ਕੀਤੀ ਤੇ ਉਹ ਜਿਮ ਦਾ ਮੁਲਾਜ਼ਮ ਜਾ ਕੇ ਮਾਲਕ ਨੂੰ ਦੱਸ, ਉਹ ਮੁੰਡਾ ਨੀਲਾ ਹੋ ਗਿਆ। ਉਹਦੇ ਢੇਲੇ ਬਾਹਰ ਆ ਗਈ। ਯਾਰ ਜਿਮ ਕਰਦਾ ਡੰਬਰ ਲਾ ਨਾਲ ਲੰਮੇ ਪਾਪੜ ਰਗੇ। ਯਾਰ ਇੱਕ ਗੰਜੇ ਬੰਦੇ ਨੂੰ ਕਹਿੰਦਾ ਇੱਧਰ ਵੇਖ, ਉਹਨੇ ਚਪੇੜ ਮਾਰੀ, ਕਹਿੰਦਾ ਇੱਧਰ ਹੀ ਵੇਖਣ ਡਿਆ ਵਾ। ਟ੍ਰੇਨਰ ਨੇ ਮਾਰਿਆ ਉਹਨੇ ਭਾਜੀ ਸੈਟੇ ਨੇ 2 ਹੀ ਲਾਇਆ, ਤਾਰੀ 4 ਵਾਰੀ ਲਾ ਲਈ। ਇੱਕ ਬੰਦਾ ਜਿਮ 'ਚ ਫੁੱਲ ਸ਼ੀਸ਼ੇ ਦੇ ਅੱਗੇ ਖਲੋ ਕੇ ਆ ਸੈੱਟ ਲਾ ਰਿਹਾ ਡੋਲੇ ਨਾਲ, ਤੇ ਉਹਨੂੰ ਸਾਈਡ ਤੇ ਕਰਕੇ ਐ ਨੱਕ 'ਚੋਂ ਵਾਲ ਉੱਠੇ। ਯਾਰ ਫਨ ਦੁਨੀਆ ਦੇ ਕਾਰਾਂ ਨਹੀਂ ਆਪਸ ਵਿੱਚ ਮਾਰੀ ਦੀਆਂ, ਉਹ ਡਰ ਕੇ ਚਲਾਉਣ ਡਿਆ। ਮੈਂ ਕਿਹਾ ਡਰਨਾ ਕਦੋਂ? ਆਖਦਾ ਯਾਰ ਇੱਥੇ ਕਿ ਵਾਟਰ ਵਾਲਾ ਖਲੋਤਾ ਉਹਦੀ ਕਿਹੜਾ ਡਰਨਾ ਤੂੰ ਯਾਰ। ਫਨ ਲੈਂਡ ਵਾਲੀ ਕਾਰ ਬਾਹਰ ਕੱਢਣ ਦੇ, ਉਹ ਕਹਿੰਦੇ ਕਿੱਧਰ? ਕਹਿੰਦਾ ਬਸ ਘਰਦਿਆਂ ਨੂੰ ਲਾ ਕੇ ਆਇਆ। ਯਾਰ ਜਿਮ 'ਚ ਫਿਰਨ ਡਿਆ, ਸਾਰੇ ਨੇ ਬੋਤਲਾਂ ਫੜੀਆਂ, ਕਿਸੇ ਨੇ ਸਟੀਰਾਇਡ ਪਾਇਆ, ਕਿਸੇ ਨੇ ਕੁਛ ਪਾਇਆ, ਕਿਸੇ ਨੇ ਕੁਛ ਪਾਇਆ, ਤੇ ਜੰਬੋ ਦੀ ਕੋਕ ਨਹੀਂ ਉਹ 'ਚ ਸ਼ਿਕੰਜੀ ਵੀ ਪਾ ਕੇ ਫਿਰ ਉਹ ਕਰੰਟ ਵਾਲੀ ਪਰੀ ਬੋਲੀ ਸਾਨੂੰ ਕਹੇ ਯਾਰ ਆ ਛੱਡ ਤੇ ਗਿਆ ਫੜ ਪਾ ਪੀ। ਯਾਰ ਉਹ ਗੱਡੀਆਂ ਨਹੀਂ ਮਾਰੀ ਦੀਆਂ ਆਪਸ 'ਚ, ਉਹ ਮਾਰ ਕੇ ਤੇ ਚੈਨਮਨ ਰੋਡ ਤੋਂ ਕੰਮ ਕਰਾਉਣ ਡਿਆ ਉੱਥੇ। ਇੱਕ ਝੂਲਾ ਲੈ ਲਿਆ ਇਹਨੇ ਤੇ ਦੱਸਿਆ ਨਾ ਜਿਵੇਂ ਕੀ ਲੈ ਕੇ ਆਇਆ, ਕਹਿੰਦਾ ਸਿੱਧੀ ਝਲੂੰਗੀ ਲੈ ਕੇ ਆਇਆ। ਸ਼ਰਾਬ ਪੀ ਕੇ ਤੇ ਜ਼ੈਬਰਾ ਕ੍ਰਾਸਿੰਗ ਵਜਾਈ ਜਾ ਰਿਹਾ। ਯਾਰ ਉਹ ਫਨ ਦੁਨੀਆ ਵੇੜਾ ਲਗਾਈ ਤੂੰ ਪਰ ਐ ਪੜ ਕੇ ਉਹ ਆ ਟੱਪਦਾ ਐ ਕਰਕੇ ਉਹਦੇ ਲਈ ਕਸਾਈ ਲੱਭੀ ਜਾਣੀ। ਇੱਥੇ ਕੀ ਗੱਲ ਆ ਗੱਲਾਂ 'ਚੋਂ ਖੂਨ ਨਿਕਲਣ ਦਿਆ, ਇੱਥੋਂ ਹੁੱਲ ਸੁੱਜਿਆ। ਮੈਂ ਕਿਹਾ ਕੀ ਹੋਇਆ? ਉਹ ਕਹਿੰਦਾ ਯਾਰ ਉਹ ਢੋਲ ਘਮਾਉਂਦਿਆ ਸੀ ਆ ਨਾਈ ਕੋ ਬੈਠਾ ਤੂੰ ਕੀ ਜਾਣਾ ਯਾਰ ਇੱਥੇ ਮੇਰੇ ਟੱਕ ਲਾ ਦੇ। ਕਹਿੰਦਾ ਕਿਉਂ? ਕਹਿੰਦਾ ਘਰਦਿਆਂ ਨੂੰ ਯਕੀਨ ਨਹੀਂ ਕਰਨਾ ਮੈਂ ਨਾਈ ਕੋ ਆਇਆ ਹਾਂ। ਯਾਰ ਪਹਾੜੀ ਗਰਾਉਂਡ ਵਾਲਾ ਜਾਇ ਨਹੀਂ, ਉਹ ਤੋਂ ਵੀ ਇੰਜ ਕਰਕੇ ਉਤਰ ਡਿਆ। ਸਾਤਾ ਹੀ ਆਇਆ ਥੱਲੇ ਬਾਬਾ। ਇੱਕ ਮਿੰਟ ਹੁਣ ਸਾਹ ਲੈ ਲਓ ਕਿਤੇ। ਪ੍ਰੋਗਰਾਮ ਸੀ ਨਾਜ਼ਰੀਨ ਇੰਜੋਇਮੈਂਟ ਵਾਲਾ, ਇਹ ਸਿਰਫ ਜੁਗਤਬਾਜ਼ੀ ਸੀਗੀ। ਅਗਲੇ ਪ੍ਰੋਗਰਾਮ ਓ ਯਾਰ ਜਹਾਜ਼ 'ਚ ਚੜਨਾ ਸੀ ਪਹਿਲੀ ਵਾਰੀ, ਤੇ ਹਲੇ ਪੌੜੀ ਵੀ ਨਹੀਂ ਲੱਗੀ, ਆਇਆ ਕਰਕੇ ਚੜਨ ਦੇ। ਉਹਦੇ ਜਵਾਬ ਜਹਾਜ਼ 'ਚ ਬਹਿ ਗਿਆ ਤੇ ਪਾਇਲਟ ਨੂੰ ਜਾ ਕੇ ਕਹਿੰਦਾ ਅਕਰਮ ਰਾਈ ਲਾ ਲਾ। ਯਾਰ ਡਾਕਟਰਾਂ ਨੇ ਜਵਾਬ ਦੇ ਦਿੱਤਾ ਇਹਦੇ ਬੁੜੇ ਨੂੰ, ਤੇ ਘਰ ਆ ਕੇ ਉਹਨੂੰ ਜਾਮ ਨੂੰ ਦਵਾਈ ਲਾ ਕੇ ਕਹਿੰਦਾ ਦੇਖੀ ਤੂੰ ਠੀਕ ਹੁੰਦੀ। ਯਾਰ ਜ਼ਿੰਦਗੀ 'ਚ ਪਹਿਲੀ ਵਾਰੀ ਜਹਾਜ਼ 'ਚ ਬੈਠਾ। ਜਹਾਜ਼ ਬੜਾ ਲੰਬਾ ਸੀਗਾ ਤੇ ਅੱਗੇ ਪਿੱਛੇ ਵੇਖ ਕਹਿੰਦਾ ਓਏ ਆ ਜਹਾਜ਼ ਹੀ ਆ ਕਿ ਮੈਨੂੰ ਗਲੀ ਕੁਰਸੀ ਕੱਢ ਦਿੱਤੀ। ਹੈਲੀਕਾਪਟਰ 'ਚ ਬਹਿ ਗਿਆ ਤੇ ਬਾਹਰ ਮੂੰਹ ਕਰਕੇ ਪੱਖੇ ਅੱਗੇ ਯਾਰ ਹੈਲੀਕਾਪਟਰ ਦੇ ਵਿੱਚ ਪੈ ਕੇ ਨਾ ਗਲਾਸ 'ਚ ਗਰਮ ਦੁੱਧ ਪਾ ਕੇ ਉੱਤੋਂ ਦੀਆਂ ਬਾਂਹ ਕੱਢੀ ਹੋਈ ਠੰਡਾ ਕਰਨ ਦੇ। ਇੰਨੇ ਕੰਮ ਕੇ 에ਅਰ ਹੋਸਟਸ ਨੂੰ, ਇੰਨੇ ਜਹਾਜ਼ 'ਚ ਬਹਿ ਕੇ ਕੰਮ ਕੇ, ਉਹ ਪਰਦਾ ਚੁੱਕ ਕੇ ਪਾਇਲਟ ਨੂੰ ਕਹਿੰਦੀ ਇਹਨੂੰ ਚਵਲ ਨੂੰ ਸਮਝਾਣਾ, ਮੈਨੂੰ ਬਾਹਰ ਸੁੱਟ ਦੇਣਾ। ਅਰੇ ਹੈਲੀਕਾਪਟਰ 'ਚ ਬਹਿ ਗਿਆ ਤੇ ਉਹਦੇ ਪਾਇਦਾਨ ਤੇ ਕਮੀਜ਼ ਸੁੱਕਣੇ ਪਾਈ। ਯਾਰ ਇਹਨੇ 에ਅਰ ਹੋਸਟਸ ਨੂੰ ਇੰਨੇ ਕੰਮ ਕਹੇ ਉਹ ਕੋਈ ਸ਼ੈ ਲੈ ਕੇ ਆਉਣ ਨਹੀਂ ਤੇ ਬੰਦੇ ਨੇ ਮੰਗੀ ਕਹਿੰਦੀ ਨਹੀਂ ਭਾਈ ਨੋਨੀ ਦਾ ਵਾ ਹੈ। ਯਾਰ ਮੈਨੂੰ ਤੇਰੇ ਮਿੱਠੇ ਉਹ ਗੱਲ ਯਾਦ ਆ ਗਈ। ਕਹਿੰਦਾ ਇੰਨੇ ਕੰਮ ਕਹਿੰਦੇ ਆ, ਇੰਨੀ ਰੋਟੀ ਖਾਂਦੇ ਆ ਜਹਾਜ਼ 'ਚ ਬਹਿ ਕੇ, 에ਅਰ ਹੋਸਟਸ ਸਿਲੰਡਰ ਲਾ ਕੇ ਵੇਚੀ ਤਿਲ ਗਿੱਲੇ ਦੀ ਮਾਰੀ ਦੀ। ਇੰਨੇ ਕੰਮ ਕਹਿੰਦਾ ਸੀ ਇਹ ਰੋਸਟਰਾਂ ਨੂੰ ਭਾਈ, ਜਦੋਂ ਵੀ ਜਾਂਦਾ ਸੀ ਤੇ ਉਹ ਇਹ ਰੋਸਟਰ ਨੇ ਆਪਸ ਦੇ ਵਿੱਚ ਕਰ ਲਿਆ ਕਿ ਨਹੀਂ ਜਿਸ ਜਹਾਜ਼ 'ਚ ਇਹਨੇ ਜਾਣਾ ਆਪਾਂ ਜਾਣੇ। ਅਸੀਂ ਕੰਮ ਹੀ ਛੱਡ ਇੰਨੇ ਕੰਮ ਕੇ ਉਹ ਰੋਸਟਰ ਨੂੰ ਇਹਨੂੰ ਖਿੱਚ ਕੇ ਕਹਿੰਦੀ ਆਪਣੇ ਘਰਦਿਆਂ ਨੂੰ ਭੇਜ ਕੇ ਮੇਰੇ ਨਾਲ ਵਿਆਹ ਹੀ ਕਰ ਲਾ। ਦਿਲ ਬਣਾ ਦਿਲ ਹਲੋ ਭਾਜੀ ਕੱਲ ਆਸਤੇ ਅੱਲਾਹ ਹਾਫਿਜ਼। ਮਾਦਰਤ ਇੱਕ ਕੁੜੀ ਇਹਦੇ ਨਾਲ ਸੈੱਟ ਹੋ ਗਈ, ਉਹਦੀਆਂ ਸਹੇਲੀਆਂ ਉਹਨੂੰ ਕਹਿੰਦੀਆਂ ਜਦੋਂ ਦੀ ਇਹਦੇ ਨਾਲ ਤੂੰ ਸੈੱਟ ਹੋਈ ਨਾ ਤੂੰ ਡੋਲ ਗਈ। ਇੱਕ ਬੰਦਾ ਖੰਡਾ ਦੇ ਉਹਨੂੰ ਕਹਿੰਦਾ ਤੇਰੇ ਦਿਲ 'ਚ ਗੱਲ ਤਾਂ ਨਹੀਂ ਕੋਈ ਰਹਿੰਦੀ ਹੋਣੀ। ਭਾਈ ਇਹਦੇ ਨੇ ਐਡੀ ਰੋਮਾਂਟਿਕ ਤੇ ਐਡੀ ਡੀਸੈਂਟ 16 ਪੜੀ ਕੁੜੀ ਸੈੱਟ ਹੋ ਗਈ, ਤੈਨੂੰ ਪਹਿਲੇ ਦਿਨ ਹੀ ਕਹਿਣਾ ਮੇਰਾ ਭਾਵੇਂ ਪੂਰੇ ਮੇਲੇ ਤੇ ਜਾਣਾ। ਇਹਦੇ ਨੇ ਸੈੱਟ ਹੋ ਗਈ ਤੇ ਉਹਨੂੰ ਵਿਚਾਰੀ ਨੂੰ ਅਗਲੇ ਦਿਨ ਹੀ ਜੇਨ ਚੰਬੜ ਗਈ। 3 ਪੈਕ 'ਚ ਪਾ ਕੇ ਬੋਲੀ ਪੀਂਦੇ ਆ। ਦਵਾਣਾ ਚੋਰੀ ਕਰਕੇ ਉਹਨੇ ਵੇਖ ਲਿਆ ਤੇ ਆਹ ਗੇਮ ਕੱਢਣ ਲੱਗ ਪਿਆ। ਚਲੋ ਯਾਰ लो नाजरीन ਓਕੇ अगले शो वास्ते साडा इंतजार करना, तब तक के लिए अल्लाह हाफ़िज़।